ਜੇ ਤੁਸੀਂ ਇੱਥੋਂ ਦੀ ਡੈਮੋਕ੍ਰੇਸੀ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਹੋਰਨਾਂ ਮੁਲਕਾਂ ਦੇ ਡੈਮੋਕ੍ਰੇਸੀ ਅਨੁਸਾਰ ਦੇਖ ਰਹੇ ਹੋ ਤਾਂ ਤੁਸੀਂ ਬਹੁਤ ਵੱਡਾ ਧੋਖਾ ਆਪਦੇ ਆਪ ਨਾਲ ਕਰ ਰਹੇ ਹੋ। ਨੁਕਸਾਂ ਨੂੰ ਸਮਝਣ ਦੀ ਮੰਨਣ ਦੀ ਬਜਾਏ ਸਾਡੇ ਬੰਦੇ ਅੰਨੀ ਦੇ ਥੇ ਹਰ ਉਸ ਪੰਥਕ ਕੌਮ ਪ੍ਰਸਤ ਬੰਦੇ ਦਾ ਜਜ਼ਬਾਤੀ ਕਰਕੇ, ਬਲੈਕਮੇਲ ਕਰਕੇ, ਧਿਰਕਾਰ ਕੇ, ਲਾਹਣਤਾਂ ਪਾ ਕੇ ਉਹਦਾ ਇੰਡੀਅਨ ਸਿਸਟਮ ਨੂੰ ਮੱਥਾ ਟਿਕਾਉਣ ਤੇ ਤੁਲੇ ਹੋਏ ਆ ਵੀ ਤੂੰ ਕਿੱਧਰ ਭੱਜਿਆ ਫਿਰਦਾ, ਪਹਿਲਾਂ ਮੱਥਾ ਟੇਕ। ਜਿਨ੍ਹਾਂ ਲੋਕਾਂ ਨੂੰ ਦੇਖ ਕੇ ਆਪਾਂ ਨੂੰ ਸ਼ਰਮ ਆਉਂਦੀ ਆ ਕਿ ਇਹ ਸਿੱਖੀ ਦਾ ਜਲੂਸ ਕੱਢੀ ਜਾਂਦੇ ਆ, ਇਹ ਜਿਹੜੇ ਸਿੱਖ ਨੇ ਇਹਨਾਂ ਨੂੰ ਲਾਹਣਤਾਂ ਪਾਓ, ਧਿਰਕਾਰਾਂ ਪਾਓ, ਜੋ ਮਰਜ਼ੀ ਕਰੋ, ਪਰ ਪਿਛਲੀਆਂ 3 ਸਦੀਆਂ ਦੇ ਡੁੱਲੇ ਹੋਏ ਖੂਨ ਦੀ ਜੇ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ, ਜੇ ਇਹਨਾਂ ਦੇ ਅੰਦਰਲਾ ਉਹ ਮੱਚ ਮਰ ਚੁੱਕਿਆ ਕਿ ਅਸੀਂ ਸਿੱਖ ਵਾਂ, ਤਾਂ ਇਹਦੇ ਪਿੱਛੇ ਤੁਸੀਂ ਇਹ ਸੋਚੋ ਵੀ ਹਿੰਦੂ ਕਿੱਡਾ ਕਮੀਨਾ ਤੇ ਢੀਠ ਆ ਜਿਹੜਾ ਖੜੀ ਖੜੋਤੀ ਕੌਮ ਨੂੰ ਖਾਈ ਜਾਂਦਾ, ਤੇ ਫੇਰ ਵੀ ਪਤਾ ਨਹੀਂ ਲੱਗਣ ਦੇ ਰਿਹਾ ਕਿ ਜਿਹੜੇ ਬਾਕੀ ਸਿਆਸੀ ਭਲਵਾਨ ਅੱਜ ਹਾਂ ਦਾ ਨਾਰਾ ਮਾਰਦੇ ਫਿਰਦੇ ਆ, ਇਹ ਸਾਰੇ ਦੇ ਸਾਰੇ ਇਸ ਕਰਕੇ ਮਾਰ ਰਹੇ ਨੇ ਹਾਂ ਦਾ ਨਾਰਾ ਕਿਉਂਕਿ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਦੇ ਜਜ਼ਬਾਤ ਜਿੰਨੇ ਕੁ ਭੜਕਾ ਸਕੀਏ ਭੜਕਾ ਦਿਓ। ਉਹਨਾਂ ਨੂੰ ਕੋਈ ਅਮਰਤਪਾਲ ਸਿੰਘ ਨਾਲ ਹੇਜ ਨਹੀਂ ਹੈਗਾ। ਇਹ ਸਾਰੇ ਉਹੀ ਨੇ ਜਿਹੜੇ ਉਦੋਂ ਕਹਿੰਦੇ ਸੀ ਛੇਤੀ ਚੱਕ ਕੇ ਅੰਦਰ ਮਾਰੋ। ਇੱਕ ਵਿੱਚ ਹੋਰ ਜਿਹੜਾ ਬ੍ਰਿਗੇਡ ਆ ਉਹ ਆ ਜਿਨ੍ਹਾਂ ਦਾ 24 ਘੰਟੇ ਕੰਮ ਹੀ ਇਹ ਆ ਕਿ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਵਿੱਚ ਕੋਈ ਆ ਨਾ ਜਾਵੇ। ਅੱਜ ਦੇ ਮਾਹੌਲ ਵਿੱਚ ਜਿਹੜੇ ਬੰਦਿਆਂ ਨੇ 24 ਘੰਟੇ ਇਹੀ ਡੰਡਾ ਡੁੱਕੀ ਰੱਖਣਾ ਹੈ ਕਿ ਜੀ ਬਾਕੀ ਸਾਰੇ ਜਿਹੜੇ ਨਾ ਪੰਥਕ ਤੇ ਖਾਲਿਸਤਾਨੀ ਉਹ ਤਾਂ ਭਾਈ ਅਮਰਤਪਾਲ ਸਿੰਘ ਨੂੰ ਮਰਿਆ ਭਾਲਦੇ। ਹੁਣ ਇਹਨਾਂ ਲੋਕਾਂ ਦਾ ਕੋਈ ਇਲਾਜ ਹੈਗਾ? ਇਹ ਜਿਹੜੀ ਬਿਮਾਰੀ ਆ ਇਹ ਭਾਈ ਅਮਰਤਪਾਲ ਸਿੰਘ ਦਾ ਪੂਰੇ ਸਿੱਖ ਸੰਘਰਸ਼ ਦਾ ਨੁਕਸਾਨ ਕਰਾਉਣ ਵਾਲੀ ਬਿਮਾਰੀ ਆ। ਪਰ ਮੈਂ ਇੱਕ ਗੱਲ ਇਹ ਕਹਿ ਦੇਣੀ ਚਾਹੁੰਦਾ, ਜਿਹਨਾਂ ਨੂੰ ਇਹ ਬਿਮਾਰੀ ਪਈ ਹੋਈ ਆ ਉਹਨਾਂ ਨੂੰ ਇਹ ਗੱਲ ਦੱਸਣ ਵਾਲੇ ਮੇਰੇ ਵਰਗੇ ਵੀ ਜ਼ਹਿਰ ਲੱਗਦੇ। ਕਿਉਂ? ਕਿਉਂਕਿ ਉਹਨਾਂ ਨੂੰ ਤਾਂ ਲੱਗਦਾ ਕਿ ਉਹ ਬੰਦੇ ਵਧੀਆ ਜਿਹੜੇ ਬਸ ਇਹ ਕਹੀ ਜਾਣ ਕਿ ਜਿਹੜੇ ਵੀ ਬਾਕੀ ਦੁਨੀਆ ਤੇ ਪੰਥਕ ਜਾਂ ਖਾਲਿਸਤਾਨੀ ਨੇ ਉਹ ਤਾਂ ਉਹੀ ਤੁਰੇ ਫਿਰਦੇ ਨੇ, ਅਸਲੀ ਬੰਦਾ ਤਾਂ ਇਕੱਲਾ ਭਾਈ ਅਮਰਤਪਾਲ ਸਿੰਘ। ਕਹਿੰਦੇ ਜੀ ਬੜੀ ਅਜੀਬ ਗੱਲ ਆ ਅਗੇ ਜੀ ਇਹ ਆਪਣੀ ਕੌਮ ਦੇ ਵਿੱਚ ਬੰਦੇ ਨਹੀਂ ਚਾਹੁੰਦੇ। ਕਿਹੜਾ ਨਹੀਂ ਚਾਹੁੰਦਾ ਬਈ? ਲਿਆਓ ਉਹਨੂੰ ਲੱਭ ਕੇ। ਕਿਉਂ ਜਲੀਲ ਕਰਦੇ ਹੋ ਕੌਮ ਨੂੰ? ਕਿਉਂ ਕੌਮ ਦੇ ਇਤਿਹਾਸ ਨੂੰ ਕਲੰਕਿਤ ਕਰਨ ਲੱਗੇ ਹੋਏ ਹੋ? P84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਾਰ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਨਾ ਕੀਤੀ ਹੋਈ ਆ ਕਿਉਂਕਿ ਉਹ ਪਾਰਲੀਮੈਂਟ ਦੇ ਵਿੱਚ ਜਿਹੜਾ ਇਜਲਾਸ ਚੱਲ ਰਿਹਾ ਇਹਦੇ ਵਿੱਚ ਸ਼ਮੂਲੀਅਤ ਕਰਨੀ ਚਾਹੁੰਦੇ ਆ। ਇਹ ਮਾਮਲਾ ਦਿਨੋਂ ਦਿਨ ਕਾਫੀ ਜ਼ਿਆਦਾ ਗੰਭੀਰ ਵੀ ਬਣਦਾ ਜਾ ਰਿਹਾ ਤੇ ਚਰਚਾ ਵਿੱਚ ਵੀ ਆਉਂਦਾ ਜਾ ਰਿਹਾ ਤੇ ਇਹ ਗੱਲ ਚੰਗੀ ਵੀ ਹੈ। ਪਿਛਲੀ ਵਾਰ ਜਦੋਂ ਪੈਰੋਲ ਮੰਗੀ ਨਹੀਂ ਮਿਲੀ ਉਹ ਗੱਲ ਰਹਿ ਗਈ, ਪਰ ਇਸ ਵਾਰ ਭਾਈ ਅਮਰਤਪਾਲ ਸਿੰਘ ਦੀ ਟੀਮ ਨੇ ਜਿਸ ਤਰੀਕੇ ਨਾਲ ਅਦਾਲਤੀ ਰਾਹ ਅਪਣਾਇਆ, ਪਹਿਲਾਂ ਇਹ ਪਿਛਲੀ ਵਾਰ ਨਹੀਂ ਸੀ ਅਪਣਾਇਆ, ਇਸ ਕਰਕੇ ਇਹ ਮਾਮਲਾ ਜਿੰਨਾ ਲੋਕਾਂ ਦੇ ਧਿਆਨ ਵਿੱਚ ਇਸ ਵਾਰ ਆ ਪਿਛਲੀ ਵਾਰ ਨਹੀਂ ਸੀ। ਗੱਲ ਬੜੀ ਸਪਸ਼ਟ ਹੈ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਜਾਂ ਕੇਂਦਰ ਦੀਆਂ ਏਜੰਸੀਆਂ ਉਹ ਇੱਕ ਪਲਾਨ ਦੇ ਤਹਿਤ, ਸਾਜ਼ਿਸ਼ ਦੇ ਤਹਿਤ ਚਾਹੁੰਦੀਆਂ ਨੇ ਕਿ ਅਸੀਂ ਕਹਿ ਸਕੀਏ ਕਿ ਜਦੋਂ ਜੀ ਉਹ ਪਾਰਲੀਮੈਂਟ ਵਿੱਚ ਬਤੌਰ MP ਕਦੇ ਆਇਆ ਹੀ ਨਹੀਂ ਬੰਦਾ, ਤਾਂ ਨਿਯਮਾਂ ਅਨੁਸਾਰ ਉਹਦੀ ਮੈਂਬਰਸ਼ਿਪ ਆ ਜਿਹੜੀ ਉਹ ਖਤਮ ਹੋ ਰਹੀ ਹੈ। ਇਸ ਗੱਲ ਨੂੰ ਧਿਆਨ 'ਚ ਰੱਖ ਕੇ ਹੁਣ ਉਹ ਲੋਕ ਜਿਹੜੇ ਸਾਡੇ ਵਿੱਚ ਬੈਠੇ ਆ ਤੇ ਸਾਨੂੰ ਮੱਤਾਂ ਦਿੰਦੇ ਰਹਿੰਦੇ ਆ ਕਿ ਤੁਸੀਂ ਭਾਰਤੀ ਹਕੂਮਤੀ ਮਸ਼ੀਨਰੀ ਦੀ ਬੇਲੋੜੀ, ਨਜਾਇਜ਼ ਤੇ ਜਜ਼ਬਾਤੀ ਹੋ ਕੇ ਜ਼ਿਆਦਾ ਹੀ ਮੁਖਾਲਫਤ ਕਰਦੇ ਆ। ਹੁਣ ਉਹ ਬੋਲਣ ਕਿ ਮੰਨ ਲਓ ਜਿੰਨੇ ਪੰਥ ਦੇ ਵਿੱਚ ਸਾਡੇ ਭਾਰਤੀ ਨਿਜ਼ਾਮ ਤੋਂ ਬਿਲਕੁਲ ਆਕੀ ਤੇ ਬਾਗੀ ਹੋਏ ਸਿੱਖ ਨੇ, ਜਿਨ੍ਹਾਂ ਨੂੰ ਨਿੱਤ ਤਾਨੇ ਮਿਹਣੇ ਮਾਰਦੇ ਹੋ ਕਿ ਯਾਰ ਤੁਸੀਂ ਚੋਣਾਂ ਲੜੋ, ਤੁਸੀਂ ਤਾਂ ਬਾਕੀਆਂ ਨਾਲੋਂ ਬਹੁਤ ਵਧੀਆ ਵਾ, ਤੁਸੀਂ ਨਾ ਬਾਦਲਕਿਆਂ ਵਰਗੇ ਲੁੱਚੇ ਹੋ, ਘਟੀਆ ਹੋ, ਨਾ ਤੁਸੀਂ ਕਾਂਗਰਸੀਆਂ ਵਰਗੇ, ਨਾ ਤੁਸੀਂ ਭਾਜਪਾਈਆਂ ਵਰਗੇ, ਤੁਸੀਂ ਤਾਂ ਪੰਥ ਨੂੰ ਸਮਰਪਿਤ ਸਿੰਘ ਹੋ ਜਿਨ੍ਹਾਂ ਨੇ 1978 ਤੋਂ ਚੱਲੇ ਸੰਘਰਸ਼ ਵਿੱਚ ਕੌਮ ਲਈ ਕੁਰਬਾਨੀਆਂ ਕੀਤੀਆਂ। ਇਹੋ ਜਿਹੇ ਪਰਿਵਾਰ ਜਿਨ੍ਹਾਂ ਨੇ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਲੜਾਈ ਲੜਨ ਵਾਲੇ ਯੋਧੇ ਜੰਮੇ, ਜਿਹੜੀਆਂ ਮਾਵਾਂ ਜਿਹੜੇ ਪਿਓ
ਉਦੋਂ ਝੱਖੜ ਦੇ ਵਿੱਚ ਅਡੋਲ ਖੜੇ ਰਹੇ, ਜਾਂ ਇਹੋ ਜਿਹੇ ਭਰਾ ਜਿਨ੍ਹਾਂ ਨੇ ਕਿਹਾ ਬਈ ਸਾਨੂੰ ਸਾਡੇ ਭਰਾ ਉੱਤੇ ਫਖਰ ਆ ਕਿ ਉਹ ਕੌਮ ਲਈ ਲੜ ਰਿਹਾ। ਇਹੋ ਜਿਹੇ ਸ਼ਹੀਦਾਂ ਦੇ ਪਰਿਵਾਰਾਂ ਨੂੰ, ਇਹੋ ਜਿਹੇ ਬਹੁਤ ਸਾਰੇ ਜਿਉਂਦੇ ਜੁਝਾਰੂ ਯੋਧਿਆਂ ਨੂੰ ਲੋਕ ਇਹੋ ਜਿਹੀਆਂ ਮੱਤਾਂ ਦਿੰਦੇ ਨੇ ਕਿ ਤੁਸੀਂ ਐਡੀ ਕੁਰਬਾਨੀ ਕੀਤੀ ਜੀ, ਤੁਸੀਂ ਆਰਾਮ ਨਾਲ ਪਾਸੇ ਹੋ ਕੇ ਬੈਠੇ ਹੋ, ਤੇ ਫਿਰ ਲੁੱਚੇ ਲੰਡੇ ਚੋਣਾਂ ਲੜਦੇ ਆ ਤੇ ਜਿੱਤੀ ਜਾਂਦੇ ਆ, ਤੇ ਤੁਸੀਂ ਆਓ ਹੁਣ ਭਾਈ ਤੁਸੀਂ ਦੇਖੋ ਵੀ ਭਾਈ ਅਮਰਤਪਾਲ ਸਿੰਘ ਉਹ ਚੋਣ ਲੜਿਆ ਤੇ ਜਿੱਤਿਆ। ਉਹਨੂੰ ਇਸ ਮੌਕੇ ਪੂਰੀ ਤਰ੍ਹਾਂ ਇਹ ਸਿਸਟਮ ਜਿਹੜਾ ਹੈ ਉਹ ਘੇਰੀ ਬੈਠਾ ਵੀ ਤੈਨੂੰ ਪਾਰਲੀਮੈਂਟ 'ਚ ਨਹੀਂ ਵੜਨ ਦੇਣਾ। ਦੂਜਾ ਜਿਹੜਾ ਬੰਦਾ ਹੈ ਸਰਬਜੀਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਦਾ ਸਪੁੱਤਰ, ਉਹ ਜੇ ਪਾਰਲੀਮੈਂਟ 'ਚ ਜਾ ਸਕਦਾ ਤਾਂ ਉਹਨੂੰ ਉੱਥੇ ਜੋ ਟ੍ਰੀਟਮੈਂਟ ਮਿਲ ਰਿਹਾ, ਜਿਹੜਾ ਉਹਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ, ਉਹ ਵੀ ਸਭ ਦੇ ਸਾਹਮਣੇ। ਸੋ ਇਹ ਜਿਹੜਾ ਭਾਰਤੀ ਨਿਜ਼ਾਮ ਆ, ਇਹਦੇ ਬਾਰੇ ਖਾਸ ਤੌਰ ਦੇ ਉੱਤੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਦੀ ਗੱਲ ਮੈਂ ਬਾਅਦ ਚ ਕਰਦਾ, ਪਰ ਜਿਹੜੇ ਸਾਡੇ ਭਰਾ ਕੈਨੇਡਾ, ਅਮਰੀਕਾ ਜਾਂ ਯੂਰਪੀਅਨ ਜਾਂ ਹੋਰਨਾਂ ਮੁਲਕਾਂ 'ਚ ਬੈਠੇ ਆ, ਉਹਨਾਂ ਦੇ ਮੂਹਰੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਤੁਹਾਡੇ ਚੋਂ ਬਹੁਤੇ ਜ਼ਿਆਦਾ ਇੱਥੋਂ ਗਏ ਨੇ, ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਵੀ ਪ੍ਰੈਕਟੀਕਲੀ ਅਸਲ ਵਿੱਚ ਗੱਲ ਕੀ ਹੈ। ਜੇ ਤੁਸੀਂ ਇੱਥੋਂ ਦੀ ਡੈਮੋਕ੍ਰੇਸੀ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਹੋਰਨਾਂ ਮੁਲਕਾਂ ਦੇ ਡੈਮੋਕ੍ਰੇਸੀ ਅਨੁਸਾਰ ਦੇਖ ਰਹੇ ਹੋ ਤਾਂ ਤੁਸੀਂ ਬਹੁਤ ਵੱਡਾ ਧੋਖਾ ਆਪਦੇ ਆਪ ਨਾਲ ਕਰ ਰਹੇ ਹੋ ਸਕਦਾ ਹੋਰਨਾਂ ਮੁਲਕਾਂ ਦੇ ਵਿੱਚ ਬਹੁਤ ਚੰਗੇ ਤਰੀਕੇ ਨਾਲ ਵੱਖਰੀ ਰਾਏ ਰੱਖਣ ਵਾਲਿਆਂ ਨੂੰ ਡੈਮੋਕ੍ਰੇਸੀ ਦੇ ਨਿਯਮਾਂ ਅਨੁਸਾਰ ਥਾਂ ਮਿਲਦੀ ਹੋਵੇ। ਪਿਛਲੇ ਦਿਨੀ ਅਸੀਂ ਇੱਕ ਵੀਡੀਓ ਇੱਥੇ ਦੇਖ ਰਹੇ ਸੀ ਕਿ ਕੋਈ ਮਮਦਾਨੀ ਕਰਕੇ ਆਗੂ ਹੈ ਜਿਹੜਾ ਜਿੱਤਿਆ ਅਮਰੀਕਾ 'ਚ, ਤੇ ਉਹ ਟਰੰਪ ਦਾ ਵਿਰੋਧੀ ਹੈ, ਵਿਚਾਰਧਾਰਕ ਟਕਰਾਅ ਉਹਨਾਂ ਦਾ, ਪਰ ਜਦੋਂ ਉਹ ਇਕੱਠੇ ਹੋਏ ਤੇ ਕਿੰਨਾ ਸਲੀਕੇ ਨਾਲ ਟਰੰਪ ਨੇ ਤੇ ਉਹਨੇ ਡੈਮੋਕ੍ਰੇਟਿਕ ਦੇ ਨਿਯਮਾਂ ਅਨੁਸਾਰ, ਡੈਮੋਕ੍ਰੇਸੀ ਦੇ ਨਿਯਮਾਂ ਅਨੁਸਾਰ, ਲੋਕਤੰਤਰ ਦੇ ਨਿਯਮਾਂ ਅਨੁਸਾਰ ਵਧੀਆ ਇੱਕ ਗੱਲਬਾਤ ਕੀਤੀ। ਹੋਰ ਵੀ ਅੱਡ ਅੱਡ ਮੁਲਕਾਂ 'ਚ ਇਹੋ ਜਿਹਾ ਕੁਝ ਦੇਖਣ ਨੂੰ ਮਿਲਦਾ ਹੋਣਾ ਭਾਈ ਤੁਹਾਨੂੰ। ਸਾਡੇ ਤਾਂ ਇੱਥੇ ਇਹੋ ਜਿਹਾ ਕੁਝ ਹੈ ਨਹੀਂਗਾ। ਇੱਥੇ ਵੱਖਰੇ ਵਿਚਾਰ ਵਾਲੇ ਨੂੰ ਛੇਤੀ ਕੀਤੇ ਤਾਂ ਅਗਲੇ ਖੰਘਣ ਨਹੀਂ ਦਿੰਦੇ। ਜੇ ਕੋਈ ਜਿੱਤ ਜਾਵੇ, ਜਿਵੇਂ ਹਾਂ ਜਿੱਤੇ ਆ, ਤਾਂ ਫਿਰ ਉਹਨਾਂ ਦੀ ਕੋਈ ਸੁਣਵਾਈ ਨਹੀਂ। ਤੇ ਜੇ ਇਹੀ ਆਪਾਂ ਸੋਚ ਲਈਏ, ਮੰਨ ਲਈਏ ਜਾਂ ਤਾਂ ਪਹਿਲਾਂ ਹੀ ਕਿ ਹੋਣਾ ਹਾਣਾ ਕੁਝ ਨਹੀਂ, ਫਿਰ ਵੀ ਗੱਲ ਆ, ਫਿਰ ਆਪਾਂ ਆਸ ਰੱਖਦੇ ਹਾਂ ਉਸ ਬੰਦੇ ਤੋਂ ਵੀ ਇਹ ਕੌਮ ਲਈ ਕੁਝ ਲੈ ਕੇ ਆਊ, ਉੱਥੋਂ ਲਿਆ ਹੋ ਸਕਦਾ ਨਹੀਂ। ਫਿਰ ਆਪਾਂ ਕੀ ਕਰਦੇ ਆ, ਮੈਂ ਕਈ ਸਾਡੇ ਭਰਾ ਦੇਖੇ ਆ, ਉਹ ਕਹਿਣਗੇ ਮਾਨ ਨੇ ਕੀ ਲਿਆਂਦਾ ਉੱਥੋਂ। ਮਾਨ ਨੇ ਕੀ ਲੈ ਆਉਣਾ ਉੱਥੋਂ? ਮਾਨ ਛੱਡੋ, ਕੋਈ ਹੋਰ ਹੋਵੇ, ABCDEF ਜਿਹੜਾ ਮਰਜ਼ੀ ਹੋਵੇ, ਉੱਥੋਂ ਕੁਝ ਨਹੀਂ ਲਿਆ ਸਕਦਾ। ਕਿਉਂ ਨਹੀਂ ਲਿਆ ਸਕਦਾ? ਕਿਉਂਕਿ ਸਿਸਟਮ ਦੇ ਵਿੱਚ ਨੁਕਸ ਨੇ। ਨੁਕਸਾਂ ਨੂੰ ਸਮਝਣ ਦੀ, ਮੰਨਣ ਦੀ ਬਜਾਏ ਸਾਡੇ ਬੰਦੇ ਅੰਨੀ ਦੇ ਥੇ ਹਰ ਉਸ ਪੰਥਕ ਕੌਮ ਪ੍ਰਸਤ ਬੰਦੇ ਦਾ ਨੱਕ ਫੜ ਕੇ ਨਾ, ਜਿਵੇਂ ਆਪਾਂ ਘੋੜੇ ਦੇ, ਗਧੇ ਦੇ ਜਾਂ ਹੋਰਾਂ ਦੇ ਨਕੇਲ ਪਾਈ ਹੁੰਦੀ ਆ, ਉਵੇਂ ਫੜ ਕੇ ਜਜ਼ਬਾਤੀ ਕਰਕੇ, ਬਲੈਕਮੇਲ ਕਰਕੇ, ਧਿਰਕਾਰ ਕੇ, ਲਾਹਣਤਾਂ ਪਾ ਕੇ ਉਹਦਾ ਇੰਡੀਅਨ ਸਿਸਟਮ ਨੂੰ ਮੱਥਾ ਟਿਕਾਉਣ ਤੇ ਤੁਲੇ ਹੋਏ ਆ ਵੀ ਤੂੰ ਕਿੱਧਰ ਭੱਜਿਆ ਫਿਰਦਾ, ਪਹਿਲਾਂ ਮੱਥਾ ਟੇਕ। ਜਿਹੜੇ ਸਾਡੀ ਕੌਮ ਦੇ ਜੁਝਾਰੂ ਯੋਧੇ ਇੰਡੀਅਨ ਸਿਸਟਮ ਤੋਂ ਮੁਕੰਮਲ ਤੌਰ ਤੇ ਬਾਗੀ ਨੇ, ਉਹਨਾਂ ਦਾ ਮੱਥਾ ਟਿਕਵਾਉਣ ਦੀ ਜਿੱਦ ਫੜੀ ਬੈਠੇ ਸਾਡੇ ਭਰਾਵੋ, ਮੇਰੀ ਇੱਕ ਗੱਲ ਦਾ ਜਵਾਬ ਦੇ ਦਿਓ ਵੀ ਆਪਾਂ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ, ਦੋ ਤਾਂ ਇਹ ਨੇ ਸਾਡੇ ਸਾਹਮਣੇ, ਤੀਜਾ ਸਿਮਰਨਜੀਤ ਸਿੰਘ ਮਾਨ ਜਾਂ ਹੋਰ ਆ, ਇਹਨਾਂ ਦੇ ਰਾਹੀਂ ਕੀ ਸਾਨੂੰ ਅਕਲ ਨਹੀਂ ਆ ਰਹੀ? ਚਲੋ ਤੁਹਾਨੂੰ ਜੇ ਲੱਗਦਾ ਵੀ ਜੇ ਬਾਹਰ ਹੁੰਦਾ ਅਮਰਤਪਾਲ ਸਿੰਘ ਫਿਰ ਆਪਾਂ ਕੋਈ ਇਹੋ ਜਿਹਾ ਵੀ ਤਜਰਬਾ, ਪਰ ਕਦੋਂ ਅਕਲ ਆਊਗੀ ਸਾਨੂੰ, ਕਿਵੇਂ ਆਊਗੀ? ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਚੋਣਾਂ ਲੜਦੇ ਆ ਉਹਨਾਂ ਦੀ ਸਿੱਖੀ ਸਾਡੇ ਨਾਲੋਂ ਘੱਟ ਵਾ। ਮੈਂ ਇਹ ਵੀ ਨਹੀਂ ਕਹਿੰਦਾ ਕਿ ਜਿਹੜੇ ਚੋਣਾਂ ਦਾ ਬਾਈਕਾਟ, ਮੁਕੰਮਲ ਬਾਈਕਾਟ ਸਿਸਟਮ ਦਾ ਕਰੀ ਬੈਠੇ ਨੇ ਵੀ ਉਹ ਜ਼ਿਆਦਾ ਵੱਡੇ ਸਿੱਖ ਨੇ, ਤੇ ਜਿਹੜੇ ਇੰਡੀਅਨ ਸਿਸਟਮ ਦੇ ਵਿੱਚ ਇਲੈਕਸ਼ਨ ਸਿਸਟਮ ਦੇ ਰਾਹੀਂ ਕੁਝ ਭਾਲਦੇ ਆ ਵੀ ਉਹ ਮਾੜੇ ਨੇ। ਮੈਂ ਇਹ ਵੀ ਨਹੀਂ ਕਹਿੰਦਾ, ਮੈਂ ਤਾਂ ਸਿਸਟਮ ਦਾ ਨੁਕਸ ਦੱਸ ਰਿਹਾ ਕਿ ਇਸ ਸਿਸਟਮ ਦੇ ਵਿੱਚ ਬਹੁਤ ਵੱਡੇ ਨੁਕਸ ਨੇ, ਤੇ ਉਹ ਨੁਕਸ ਜਿਹੜੇ ਆ ਉਹ ਤੁਹਾਡੇ ਸਾਹਮਣੇ ਸਾਧਵੀ ਪ੍ਰਗਿਆ ਵਰਗੀਆਂ ਨੂੰ ਕਿੱਥੇ ਲੈ ਕੇ ਜਾਂਦੇ ਆ। ਤੇ ਸਾਡੇ ਜੱਗੀ ਜੋਹਲ ਵਰਗੇ, ਸਾਡੇ ਹੋਰ ਬਹੁਤ ਸਾਰੇ ਭਰਾ ਜਿਹੜੇ ਨੇ, ਉਹ ਆ ਪ੍ਰੋਫੈਸਰ ਭੁੱਲਰ, ਮੈਂ ਥੋੜੇ ਦਿਨ ਪਹਿਲਾਂ ਹੀ ਉਹ ਗਏ ਨੇ, ਪੈਰੋਲ ਕੱਟ ਕੇ 5-6 ਦਿਨ ਹੋਏ ਨੇ,
ਤੇ ਮੈਂ ਮਿਲਣ ਗਿਆ, ਭੈਣ ਜੀ ਬੈਠੇ ਸੀ ਨਵਨੀਤ, ਅਸੀਂ ਉੱਥੇ ਗੱਲਾਂ ਚੱਲ ਪਈਆਂ। ਤੇ ਭਾਜੀ ਇਹੀ ਕਹਿੰਦੇ ਸੀ ਪ੍ਰੋਫੈਸਰ ਭੁੱਲਰ ਸਾਹਿਬ, ਕਹਿੰਦੇ ਸਾਡਾ ਫੈਸਲਾ ਜਿਹੜਾ ਹੈਗਾ ਉਹ ਜਿਹੜਾ ਸਿਆਸਤ ਦੇ ਕਰਕੇ ਰੁਕਣਾ, ਸਿਆਸਤ ਕਰਕੇ ਹੋਣਾ, ਜਦੋਂ ਇਹਨਾਂ ਨੂੰ ਲੱਗਿਆ ਉਦੋਂ ਸਾਡੀਆਂ ਰਿਹਾਈਆਂ ਹੋ ਜਾਣਗੀਆਂ, ਤੇ ਨਹੀਂ ਤਾਂ ਏਦਾਂ ਹੀ ਲੰਮਕੀ ਜਾਣਾ ਕੰਮ। ਹੁਣ ਇਹ ਦੋ ਸ਼ਬਦਾਂ 'ਚ, ਦੋ ਲਾਈਨਾਂ 'ਚ ਮੁਕੰਮਲ ਗੱਲ। ਇੱਥੇ ਸਾਡੇ ਕਹੀ ਜਾਣਗੇ ਲੈ ਐਡੇ ਐਡੇ ਧਰਨੇ ਲਾਏ ਹੋਏ ਨੇ, ਇਹ ਕੁਝ ਕਰਦੇ ਹੀ ਨਹੀਂ, ਇਹ ਸਾਡੇ ਲੀਡਰ ਹੀ ਗਲਤ ਨੇ। ਭਾਈ ਕੌਮ ਦਾ ਕੋਈ ਵੀ ਬੰਦਾ ਗਲਤ ਨਹੀਂ ਹੈਗਾ। ਸਾਹਮਣੇ ਜਿਹੜਾ ਦੁਸ਼ਮਣ ਆ, ਜਿਹੜਾ ਤੁਹਾਡਾ ਵਿਰੋਧੀ ਆ, ਉਹ ਹੈ ਹੀ ਕਮੀਨਾ। ਮੈਂ ਅੱਗੇ ਵੀ ਕਹਿਣਾ ਹੁੰਦਾ ਬਈ ਯਹੂਦੀਆਂ ਦੀਆਂ ਬੜੀਆਂ ਮਸਾਲਾ ਦਿੰਦੇ ਆ ਸਾਡੇ ਬੰਦੇ। ਦੋ ਗੱਲਾਂ, ਕਈ ਗੱਲਾਂ ਨੇ, ਚਲੋ ਦੋ ਆਪਾਂ ਕਰਦੇ ਆ। ਇੱਕ ਇਹ ਕਹਿੰਦੇ ਹੁੰਦੇ ਆ ਬਈ ਯਾਰ ਯਹੂਦੀਆਂ ਨੂੰ ਦੇਖੋ, ਉਹਨਾਂ ਨੇ ਐ ਤੇ ਉਹ। ਮੈਂ ਇਹਦਾ ਜਵਾਬ ਸਿੱਧਾ ਦਿੰਦਾ ਵੀ ਜੇ ਯਹੂਦੀਆਂ ਵਾਲਾ ਦੁਸ਼ਮਣ ਸਾਨੂੰ ਟੱਕਰਿਆ ਹੁੰਦਾ, ਫਿਰ ਅਸੀਂ ਬਾਤਾਂ ਸਾਡੀਆਂ ਬਾਤਾਂ ਪੈਂਦੀਆਂ। ਤੇ ਜਿਹੜਾ ਦੁਸ਼ਮਣ ਸਾਨੂੰ ਟੱਕਰਿਆ, ਯਹੂਦੀਆਂ ਨੂੰ ਟੱਕਰਿਆ ਹੁੰਦਾ ਨਾ, ਯਹੂਦੀ ਬਾਹੇ ਵੀ ਜੇ ਨਹੀਂ ਸੀ ਥਿਆਉਣੇ। ਇਹ ਤਾਂ ਅਸੀਂ ਆ ਸਿੱਖ, ਜਿਹੜੇ ਐਡੇ ਕਮੀਨੇ, ਢੀਠ, ਨੀਚ ਦੁਸ਼ਮਣ ਨਾਲ ਲੜੀ ਜਾਂਦੇ ਆ ਤੇ ਖੜੇ ਆ। ਬਹੁਤ ਹੀ ਨੀਚ ਤੇ ਘਟੀਆ ਕਿਸਮ ਦਾ ਦੁਸ਼ਮਣ ਆ। ਜਿਹੜਾ ਦੁਸ਼ਮਣ ਲਲਕਾਰ ਕੇ ਟੱਕਰੇ, ਜਿਵੇਂ ਬੀਤੇ ਦੌਰ ਦੇ ਵਿੱਚ ਮੁਗਲ, ਪਠਾਨ ਜਾਂ ਹੋਰ ਬੜੇ ਸਾਡੇ ਦੁਸ਼ਮਣ ਅੰਗਰੇਜ਼, ਉਹ ਸਾਨੂੰ ਪਤਾ ਹੁੰਦਾ ਸੀ ਇਹ ਤਾਂ ਵੀਰ ਜੀ ਸਾਡਾ ਭਰਾ ਵਾ, ਕਹਿੰਦੇ ਸਿੱਖ ਤਾਂ ਅਰੇ ਖਾਈ ਜਾਂਦੇ ਆ ਤੁਹਾਨੂੰ। ਤੇ ਸਾਡੀ ਬਹੁਤ ਵੱਡੀ ਕੌਮ ਦਾ ਹਿੱਸਾ। ਮੈਂ ਇੱਕ ਗੱਲ ਕਹਿਣਾ, ਜਿਹੜੇ ਸਾਨੂੰ ਮਤਾਂ ਦਿੰਦੇ ਆ ਉਹਨਾਂ ਭਰਾਵਾਂ ਨੂੰ ਅਕਲ ਦੇਣ ਲਈ, ਕਿ ਪਿਛਲੀਆਂ 3 ਸਦੀਆਂ ਬੀਤਣ ਤੋਂ ਬਾਅਦ ਅੱਜ ਜੇਕਰ ਅਸੀਂ ਇਹ ਗੱਲ ਭੁੱਲੀ ਬੈਠੇ ਹਾਂ ਕਿ ਸਿੱਖ ਇੱਕ ਆਜ਼ਾਦ, ਵੱਖਰੀ, ਵਿਲੱਖਣ ਕੌਮ ਹੈ, ਤੇ ਸਾਨੂੰ ਜੇ ਲੱਗਦਾ ਸਾਡੇ ਚੋਂ ਬਹੁਤ ਜ਼ਿਆਦਾ ਬੰਦਿਆਂ ਨੂੰ ਕਿ ਸਿੱਖ ਤਾਂ ਹਿੰਦੂਆਂ ਚੋਂ ਨਿਕਲੇ ਨੇ, ਗੁਰੂ ਸਾਹਿਬਾਨ ਹਿੰਦੂ ਸੀ, ਸਾਰੇ ਜਿਹੜੇ ਸਿੱਖ ਨੇ ਉਹ ਹਿੰਦੂ ਪਿਛੋਕੜ ਉਹਨਾਂ ਦਾ, ਤੇ ਆਪਾਂ ਐ ਤੇ ਉਹ ਜਿਹੜੀ ਆ ਹਿੰਦੂ ਸਿੱਖ, ਇਹ ਜਿਹੜਾ ਸਾਰਾ ਕੁਝ ਸਾਡੇ ਬੰਦੇ ਕਰਦੇ ਨੇ ਨਾ, ਆਪਣੇ ਆਲੇ ਦੁਆਲੇ ਹੀ ਹੋ ਰਿਹਾ ਸਾਰਾ ਕੁਝ। ਆਪਣੇ ਵਿੱਚੋਂ ਕਹਿੰਦੇ ਆ ਬੰਦੇ, ਚਾਹੇ ਉਹ ਸਿਆਸੀ ਨੇ, ਚਾਹੇ ਉਹ ਧਾਰਮਿਕ ਨੇ, ਤੇ ਚਾਹੇ ਕੋਈ ਆਮ ਬੰਦੇ ਆ, ਜਿਨ੍ਹਾਂ ਲੋਕਾਂ ਨੂੰ ਦੇਖ ਕੇ ਆਪਾਂ ਨੂੰ ਸ਼ਰਮ ਆਉਂਦੀ ਆ ਕਿ ਇਹ ਸਿੱਖੀ ਦਾ ਜਲੂਸ ਕੱਢੀ ਜਾਂਦੇ ਆ, ਇਹ ਜਿਹੜੇ ਸਿੱਖ ਨੇ, ਇਹਨਾਂ ਨੂੰ ਲਾਹਣਤਾਂ ਪਾਓ, ਤਰਕਾਰਾਂ ਪਾਓ, ਜੋ ਮਰਜ਼ੀ ਕਰੋ, ਪਰ ਪਿਛਲੀਆਂ 3 ਸਦੀਆਂ ਦੇ ਡੁੱਲੇ ਹੋਏ ਖੂਨ ਦੀ ਜੇ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ, ਜੇ ਇਹਨਾਂ ਦੇ ਅੰਦਰਲਾ ਉਹ ਮੱਚ ਮਰ ਚੁੱਕਿਆ ਕਿ ਅਸੀਂ ਸਿੱਖ ਵਾਂ, ਤਾਂ ਇਹਦੇ ਪਿੱਛੇ ਤੁਸੀਂ ਇਹ ਸੋਚੋ ਵੀ ਹਿੰਦੂ ਕਿੱਡਾ ਕਮੀਨਾ ਤੇ ਢੀਠ ਆ, ਜਿਹੜਾ ਖੜੀ ਖੜੋਤੀ ਕੌਮ ਨੂੰ ਖਾਈ ਜਾਂਦਾ, ਤੇ ਫਿਰ ਵੀ ਪਤਾ ਨਹੀਂ ਲੱਗਣ ਦੇ ਰਿਹਾ। ਔਰ ਇਹ ਗੱਲ ਅੰਗਰੇਜ਼ ਜਾਂ ਹੋਰ ਬੜੇ ਲੋਕ ਲਿਖ ਲਿਖ ਕੇ ਵੀ ਅਜਗਰ ਆ ਖਾ ਜਾਂਦਾ, ਕਈ ਖਾ ਗਿਆ ਉਹ, ਤੇ ਇੱਥੇ ਸਾਡੇ ਕਈ ਲੰਡੂ ਜਿਹੇ ਉੱਠ ਕੇ ਉਹ ਐਵੇਂ ਕਹਿੰਦੇ ਰਹਿੰਦੇ ਹੋ, ਐਡਾ ਵੀ ਮਾੜਾ ਨਹੀਂ ਹੈਗਾ, ਇਹਨੂੰ ਖਾਜੂ ਯਾਰ। ਆਪਾਂ ਕਲਗੀਧਰ ਉਹ ਭਾਈ ਤੁਹਾਡੇ ਸਾਹਮਣੇ ਆ, ਤੁਹਾਡੇ ਧਰਮ ਦਾ ਕਿੱਡਾ ਬਾਹਮਣੀਕਰਨ ਕਰਤਾ ਸਾਡੇ ਲੀਡਰ ਹਵਨ ਕਰਾ ਰਹੇ ਨੇ, ਸਾਡੇ ਆਗੂ, ਸਾਡੇ ਧਾਰਮਿਕ ਬਾਬੇ ਸਿੱਖੀ ਦਾ ਹਿੰਦੂਕਰਨ ਕਰ ਰਹੇ ਨੇ। ਗੁਰਬਾਣੀ ਦੇ ਵਿੱਚ ਜਿਹੜੇ ਹਿੰਦੂ ਦੇਵੀ ਦੇਵਤਿਆਂ, ਹਿੰਦੂ ਅਲੰਕਾਰਾਂ, ਹਿੰਦੂ ਚੀਜ਼ਾਂ ਦਾ ਨਿਖੇਧ ਕੀਤਾ ਗਿਆ, ਰੱਦ ਕੀਤਾ ਗਿਆ। ਸਾਡੇ ਇੱਥੇ ਮਹਾਪੁਰਸ਼ ਕਹੀ ਜਾਂਦੇ ਨੇ, ਦੇਖੋ ਜੀ ਇਹਨਾਂ ਦਾ ਤਾਂ ਗੁਰਬਾਣੀ ਚ ਆਇਆ, ਕ੍ਰਿਸ਼ਨ ਭਗਵਾਨ ਜੀ, ਰਾਮ ਚੰਦਰ ਜੀ, ਦੇਵੀ ਦੇਵਤੇ, ਇਹਨਾਂ ਨੂੰ ਤਾਂ ਗੁਰੂ ਸਾਹਿਬ ਨੇ ਵੀ ਸਤਕਾਰਿਆ, ਹਾਲਾਂਕਿ ਉੱਥੇ ਕਹਾਣੀ ਕੋਈ ਹੋਰ ਹੁੰਦੀ ਹੈ। ਕੀ ਕਰੋਗੇ ਜੀ ਇਹੋ ਜਿਹੇ ਲੋਕਾਂ ਦਾ? ਸੋ ਜਿਹੜਾ ਇਹ ਸਿਸਟਮ ਆ, ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਵੱਡੇ ਸਬਕ ਸਿੱਖਣੇ ਚਾਹੀਦੇ ਆ। ਅਸੀਂ ਇਸ ਪ੍ਰੋਗਰਾਮ ਦਾ ਨਾਮ ਖਬਰ ਦੀ ਖਬਰ ਰੱਖਿਆ ਹੋਇਆ। ਅਸੀਂ ਖਬਰਾਂ ਨਹੀਂ ਸੁਣਾਉਂਦੇ, ਅਸੀਂ ਖਬਰ ਦੀ ਖਬਰ ਲੈਂਦੇ ਆ। ਅਸੀਂ ਹਰ ਨਿੱਕੀ ਜਿਹੀ ਇੱਕ ਗੱਲ ਜਾਂ ਇੱਕ ਘਟਨਾ ਦੇ ਬਹਾਨੇ ਤੁਹਾਨੂੰ, ਆਪਣੀ ਕੌਮ ਨੂੰ ਇਹ ਦੱਸਣਾ ਕਿ ਜੀ ਇਹਦੀ ਅਸਲੀਅਤ ਕੀ ਆ, ਉਸ ਅਸਲੀਅਤ ਦੀ ਗਾਹਾਂ ਅਸਲੀਅਤ ਕੀ ਆ, ਖਬਰ ਦੀ ਖਬਰ ਲੈਂਦੇ ਆ। ਹੁਣ ਅਸੀਂ ਵੀ ਇੱਕ ਸੌਖੀ ਜੀ ਗੱਲ ਐ ਪੜ੍ਹਦਿਆ ਕਰਾਂਗੇ, ਜਾਂ ਤਾਂ ਫਿਰ ਵੀ ਦੇਖੋ ਜੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਕੱਲ ਨੂੰ ਜਿਹੜਾ ਧਰਨਾ ਵੀ ਰੱਖਿਆ ਹੋਇਆ ਵਾ ਇੱਥੇ ਇਸ ਵਧੀਕੀ ਖਿਲਾਫ, ਹਾਈ ਕੋਰਟ 'ਚ ਵੀ ਲੜਾਈ ਲੜ ਰਹੇ ਆ, ਬਹੁਤ ਸਾਰੇ ਸਿਆਸੀ ਧੜੇ ਜਿਹੜੇ ਨੇ ਉਹ ਬਿਆਨ ਦੇ ਰਹੇ ਆ। ਇੰਨੀ ਗੱਲਾਂ ਸਰਜੂ, ਪਰ ਅਸੀਂ ਤਾਂ ਇਹ ਦੱਸਾਂਗੇ ਕਿ ਜਿਹੜੇ ਬਾਕੀ ਸਿਆਸੀ ਭਲਵਾਨ ਅੱਜ ਹਾਂ ਦਾ ਨਾਰਾ ਮਾਰਦੇ ਫਿਰਦੇ ਆ, ਇਹ ਸਾਰੇ ਦੇ ਸਾਰੇ ਇਸ ਕਰਕੇ ਮਾਰ ਰਹੇ ਨੇ ਹਾਂ ਦਾ ਨਾਰਾ ਕਿਉਂਕਿ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਦੇ ਜਜ਼ਬਾਤ ਜਿੰਨੇ ਕੁ ਭੜਕਾ ਸਕੀਏ ਭੜਕਾ ਦਿਓ। ਉਹਨਾਂ ਨੂੰ ਕੋਈ ਅਮਰਤਪਾਲ ਸਿੰਘ ਨਾਲ ਹੇਜ ਨਹੀਂ ਹੈਗਾ। ਇਹ ਸਾਰੇ ਉਹੀ ਨੇ ਜਿਹੜੇ ਉਦੋਂ ਕਹਿੰਦੇ ਸੀ ਛੇਤੀ ਚੱਕ ਕੇ ਅੰਦਰ ਮਾਰੋ, ਛੇਤੀ ਚੱਕ ਕੇ ਅੰਦਰ ਮਾਰੋ। ਇੱਕ ਵਿੱਚ ਹੋਰ ਜਿਹੜਾ ਬ੍ਰਿਗੇਡ ਆ ਉਹ ਆ, ਜਿਨ੍ਹਾਂ ਦਾ 24 ਘੰਟੇ ਕੰਮ ਹੀ ਇਹ ਆ
ਕਿ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਵਿੱਚ ਕੋਈ ਆ ਨਾ ਜਾਵੇ। ਉਹ ਇਹੋ ਜਿਹਾ ਮਾਹੌਲ ਸਿਰਜ ਕੇ ਰੱਖਦੇ ਆ ਕਿ ਬਾਕੀ ਜਿਹੜੇ ਪੰਥਕ ਜਾਂ ਖਾਲਿਸਤਾਨੀ ਭਰਾ ਨੇ ਉਹਨਾਂ ਦੀ ਕਿਵੇਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬਣਾ ਕੇ ਰੱਖੀਏ ਵੀ ਤੁਸੀਂ ਤਾਂ ਇੱਕ ਦੂਜੇ ਦੇ ਦੁਸ਼ਮਣ। ਮੈਂ ਖਾੜਕੂ ਲਹਿਰ ਦੇ ਦਿਨਾਂ ਦੀ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਲੜ ਤਾਂ ਸਾਰੇ ਕੌਮ ਦੀ ਲੜਾਈ ਲੜ ਰਹੇ ਸੀ, ਪਰ ਅੱਡ ਅੱਡ ਆਗੂ ਵੀ ਸੀ, ਅੱਡ ਅੱਡ ਜਥੇਬੰਦੀਆਂ ਸੀ, ਇੱਕ ਦੂਜੇ ਦੇ ਨਾਲ ਇੱਕ ਵਿਰੋਧ ਭਾਵ ਜਾਂ ਸ਼ਰੀਕਾਬਾਜੀ ਜੀ ਵੀ ਰਹਿੰਦੀ ਸੀ। ਪਰ ਸਾਰਿਆਂ ਨੂੰ ਪਤਾ ਸੀ ਕਿ ਦੁਸ਼ਮਣ ਜਿਹੜਾ ਹੈ ਉਹ ਕੌਣ ਆ ਤੇ ਸਾਡੇ ਆਪਸੀ ਵਖਰੇਵੇਂ ਹੋਰ ਆ। ਦੋ ਪਰਿਵਾਰਾਂ ਦੀ, ਦੋ ਸਕੇ ਭਰਾਵਾਂ ਦੀ ਜਿਹੜੀ ਤਕਰਾਰ ਹੁੰਦੀ ਆ ਉਹ ਹੋਰ ਚੀਜ਼ ਹੁੰਦੀ ਆ, ਦੁਸ਼ਮਣ ਨਾਲ ਲੜਾਈ ਹੋਰ ਹੁੰਦੀ ਆ। ਕਦੇ ਕਿਸੇ ਨੇ ਇਹ ਨਹੀਂ ਸੀ ਉਦੋਂ ਮੰਨਿਆ ਸੋਚਿਆ ਕਿ ਜਿਹੜੀ ਆ ਸਾਡੇ ਬਰਾਬਰ ਖੜੀ ਧਿਰਵਾ ਜਾਂ ਖਾੜਕੂ ਜਥੇਬੰਦੀ ਆ ਵੀ ਇਹਦਾ ਸਾਡੇ ਨਾਲ ਦੁਸ਼ਮਣੀ ਵਾਲਾ ਭਾਵ ਆ। ਨਹੀਂ, ਉਹਦੇ ਨਾਲ ਇੱਕ ਹੈਲਦੀ ਕੰਪੀਟੀਸ਼ਨ ਹੋਣਾ ਜਿਵੇਂ ਸਪੋਰਟਸਮੈਨ ਦਾ ਹੁੰਦਾ, ਉਹ ਹੋਰ ਚੀਜ਼ ਹੁੰਦੀ ਹੈ। ਅੱਜ ਦੇ ਮਾਹੌਲ ਵਿੱਚ ਜਿਹੜੇ ਬੰਦਿਆਂ ਨੇ 24 ਘੰਟੇ ਇਹੀ ਡੰਡਾ ਡੁੱਕੀ ਰੱਖਣਾ ਹੈ ਕਿ ਜੀ ਬਾਕੀ ਸਾਰੇ ਜਿਹੜੇ ਨਾ ਪੰਥਕ ਤੇ ਖਾਲਿਸਤਾਨੀ ਉਹ ਤਾਂ ਭਾਈ ਅਮਰਤਪਾਲ ਸਿੰਘ ਨੂੰ ਮਰਿਆ ਭਾਲਦੇ ਆ। ਹੁਣ ਇਹਨਾਂ ਲੋਕਾਂ ਦਾ ਕੋਈ ਇਲਾਜ ਹੈਗਾ? ਇਹ ਜਿਹੜੀ ਬਿਮਾਰੀ ਆ ਇਹ ਭਾਈ ਅਮਰਤਪਾਲ ਸਿੰਘ ਦਾ, ਪੂਰੇ ਸਿੱਖ ਸੰਘਰਸ਼ ਦਾ ਨੁਕਸਾਨ ਕਰਾਉਣ ਵਾਲੀ ਬਿਮਾਰੀ ਆ। ਪਰ ਮੈਂ ਇੱਕ ਗੱਲ ਇਹ ਕਹਿ ਦੇਣੀ ਚਾਹੁੰਦਾ, ਜਿਨ੍ਹਾਂ ਨੂੰ ਇਹ ਬਿਮਾਰੀ ਪਈ ਹੋਈ ਆ ਉਹਨਾਂ ਨੂੰ ਇਹ ਗੱਲ ਦੱਸਣ ਵਾਲੇ ਮੇਰੇ ਵਰਗੇ ਵੀ ਜ਼ਹਿਰ ਲੱਗਦੇ। ਕਿਉਂ? ਕਿਉਂਕਿ ਉਹਨਾਂ ਨੂੰ ਤਾਂ ਲੱਗਦਾ ਕਿ ਉਹ ਬੰਦੇ ਵਧੀਆ ਜਿਹੜੇ ਬਸ ਇਹ ਕਹੀ ਜਾਣ ਕਿ ਜਿਹੜੇ ਵੀ ਬਾਕੀ ਦੁਨੀਆ ਤੇ ਪੰਥਕ ਜਾਂ ਖਾਲਿਸਤਾਨੀ ਨੇ ਉਹ ਤਾਂ ਉਹੀ ਤੁਰੇ ਫਿਰਦੇ ਨੇ, ਅਸਲੀ ਬੰਦਾ ਤਾਂ ਇਕੱਲਾ ਭਾਈ ਅਮਰਤਪਾਲ ਸਿੰਘ। ਨਹੀਂ ਭਾਈ, ਜੱਗੀ ਜੋਹਲ, ਭਾਈ ਜਗਤਾਰ ਸਿੰਘ ਹਵਾਰਾ ਜਾਂ ਜੇਲ੍ਹਾਂ 'ਚ ਬੈਠੇ ਸਾਰੇ ਸਿੰਘ, ਸਾਰਿਆਂ ਦਾ ਹੀ ਆਪੋ ਆਪਣਾ ਜਿਹੜਾ ਸੰਘਰਸ਼ ਆ ਸਾਰਿਆਂ ਦਾ ਹੀ ਦੇਣ ਆ। ਜਿਹੜੇ ਇਦੋਂ ਪਹਿਲਾਂ ਸ਼ਹੀਦੀਆਂ ਪਾ ਗਏ, ਜਿਹੜੇ ਉਸ ਸੰਘਰਸ਼ ਚੋਂ ਬਚ ਗਏ, ਜਿਹੜੇ ਹੋਰ ਧਿਰਾਂ ਧੜੇ ਕਿਸੇ ਹੋਰ ਤਰੀਕੇ ਨਾਲ ਲੜ ਰਹੇ ਨੇ, ਸਾਰਿਆਂ ਦਾ ਹੀ ਸਤਿਕਾਰ। ਸਾਨੂੰ ਸਾਰਿਆਂ ਦੀ ਲੋੜ ਆ। ਜਿਵੇਂ ਜਿਹੜਾ ਇੱਕ ਗੁਲਦਸਤਾ ਹੁੰਦਾ ਨਾ ਉਹਦੇ 'ਚ ਬਹੁਤ ਸਾਰੇ ਜਿਹੜੇ ਚੀਜ਼ਾਂ ਹੁੰਦੀਆਂ, ਉਵੇਂ ਹੀ ਕੌਮ ਦੇ ਸੰਘਰਸ਼ ਦਾ ਇੱਕ ਗੁਲਦਸਤਾ। ਜਿਵੇਂ ਉਹਨਾਂ ਦਿਨਾਂ 'ਚ ਇੱਕ ਧਿਰ ਉਹ ਸੀ ਜਿਹੜੀ ਸਿੱਧੀ ਲੜਦੀ ਸੀ, ਇੱਕ ਧਿਰ ਉਹ ਸੀ ਜਿਹੜੀ ਠਾਹਰ ਪ੍ਰੋਵਾਈਡ ਕਰਦੀ ਸੀ, ਇੱਕ ਧਿਰ ਉਹ ਸੀ ਜਿਹੜੀ ਫੜੇ ਗਏ ਰਿਸ਼ਤੇਦਾਰ ਫੜਿਆ ਗਿਆ ਕਿਸੇ ਜੁਝਾਰੂ ਦਾ ਥਾਣੇ ਕਚਹਿਰੀਆਂ ਦਾ ਘਰਾਓ ਕਰਨਾ। ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਬਣਾਈ ਫਿਰਦੇ ਸੀ, ਕਈ ਵਕੀਲ ਸਾਹਿਬਾਨ ਸੀ ਜਿਹੜੇ ਆਪਦੇ ਤਰੀਕੇ ਨਾਲ ਲੜਦੇ ਸੀ, ਕਈ ਪੱਤਰਕਾਰ ਸੀ ਜਿਹੜੇ ਇਸ ਸੰਘਰਸ਼ ਦੀ ਹੋਰ ਤਰੀਕੇ ਨਾਲ ਹਮਾਇਤ ਕਰਦੇ ਸੀ, ਕਈ ਡਾਕਟਰ ਸੀ ਜਿਹੜੇ ਕਹਿੰਦੇ ਸੀ ਕਿ ਆਪਾਂ ਨੂੰ ਪਤਾ ਹੁੰਦਾ ਸੀ ਸੰਘਰਸ਼ ਵਾਲਿਆਂ ਨੂੰ ਕਿ ਉਹ ਭਰੋਸੇ ਵਾਲਾ ਬੰਦਾ, ਜੇ ਕਿਸੇ ਦੇ ਗੋਲੀ ਵੱਜੀ ਹੈ ਜਾਂ ਕੋਈ ਨੁਕਸਾਨ ਹੋਇਆ, ਫੱਟੜ ਹੋਇਆ ਸਿੰਘ, ਉਹ ਤੋਂ ਇਲਾਜ ਕਰਾ ਲਓ। ਹਜ਼ਾਰਾਂ ਢੰਗ ਤਰੀਕਿਆਂ ਨਾਲ ਸਿੱਖ ਇਸ ਸੰਘਰਸ਼ ਦਾ ਹਿੱਸਾ ਬਣੇ ਹੋਏ ਸੀ। ਜੇ ਕਹੀਏ ਵੀ ਨਹੀਂ ਜੀ ਜਿਹੜੇ AK-47 ਚੱਕ ਕੇ ਲੜੇ ਆ ਬੰਦੇ ਤਾਂ ਇਕੱਲੇ ਹੋਈ ਸੀ, ਬਾਕੀ ਤਾਂ ਉਹੀ ਆ, ਇਹ ਗਲਤ ਆ ਗੱਲ। ਜਾਂ ਕਹੀਏ ਇਕੱਲਾ ਜਥੇਦਾਰ ਗੁਰਜੰਟ ਸਿੰਘ ਹੀ ਜਾਂ ਬਾਬਾ ਮਾਨੋ ਚਾਹਲੀ ਇਕੱਲਾ ਲੜਿਆ, ਬਾਕੀ ਤਾਂ ਉਹੀ ਸੀ। ਇਹ ਭਾਵਨਾ ਨਾ ਤਾਂ ਉਦੋਂ ਅਸੀਂ ਕਿਸੇ ਦੇਖੀ ਸੀ, ਨਾ ਕਦੇ ਇਹ ਜੀ ਗੱਲ ਸੋਚੀ ਸੀ। ਪਰ ਹੁਣ ਇਹ ਭਾਵਨਾ ਵੀ ਫਲਾਨਾ ਘੈਂਟ ਆ ਜੀ, ਬਾਕੀ ਸਾਰੇ ਉੱਲੂ ਨੇ, ਫਲਾਨੀ ਜਥੇਬੰਦੀ ਬੱਬਰ ਸ਼ੇਰ ਆ, ਬਾਕੀ ਸਾਰੇ ਉਹੀ ਤੁਰੇ ਫਿਰਦੇ ਨੇ, ਇਹ ਚੀਜ਼ ਕੌਮ ਦਾ ਨੁਕਸਾਨ ਕਰਾ ਰਹੀ ਆ, ਸੰਘਰਸ਼ ਦਾ ਨੁਕਸਾਨ ਕਰਾ ਰਹੀ। ਜੇਕਰ ਕੋਈ ਮੇਰੇ ਨਾਲੋਂ ਵੱਖਰੇ ਤਰੀਕੇ ਨਾਲ ਲੜ ਰਿਹਾ ਤਾਂ ਮੈਂ ਉਹਦਾ ਦੁਸ਼ਮਣ ਨਹੀਂ, ਨਾ ਉਹ ਮੇਰਾ ਦੁਸ਼ਮਣ ਆ, ਸਾਡੇ ਤਰੀਕੇ ਆਪੋ ਆਪਣੇ ਆ। ਇਹੋ ਜਿਹੇ ਮੌਕੇ ਇਸ ਸੰਘਰਸ਼ ਵਿੱਚ ਦੇਖੇ ਆ ਜਿਨ੍ਹਾਂ ਦੀ ਅੱਜ ਗੱਲ ਕਰਨ ਵੇਲੇ ਬਹੁਤ ਸਾਰੇ ਭਰਾ ਕਹਿੰਦੇ ਆ ਛੱਡਿਆ ਕਰ ਘਮਾਣ, ਕਿਹੜੇ ਚੱਕਰਾਂ ਇਹਨਾਂ ਤੇਲਾਂ 'ਚ, ਇਹ ਪੱਥਰ ਤੇ ਪਾਣੀ ਜਿੰਨਾ ਮਰਜ਼ੀ ਪਾਈ ਚੱਲ, ਇਹਨਾਂ ਨੇ ਨਹੀਂ ਮੁੜਨਾ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਜਿਸ ਦਿਨ ਲੁਧਿਆਣੇ ਬੈਂਕ ਡਾਕਾ ਪਿਆ 5 ਕਰੋੜ 70 ਲੱਖ ਵਾਲਾ, ਉਸ ਰਾਤ ਨੂੰ ਬਹੁਤ ਸਾਰੇ ਸਿੰਘ ਉੱਥੇ ਪਹੁੰਚੇ ਜਿਨ੍ਹਾਂ ਨੇ ਉਸ ਡਾਕੇ 'ਚ ਸ਼ਮੂਲੀਅਤ ਕਰਨੀ ਸੀ। ਹੁਣ 18 ਦੇਣ ਵਾਲੇ ਤਾਂ ਸਿੰਘ ਉਨੇ ਕੀ ਹੋਈ ਸੀ ਨਾ। ਇਹੋ ਜਿਹੀ ਵੀ ਘਟਨਾ ਵਾਪਰੀ ਕਿ ਇੱਕ ਠਾਰ ਦੇ ਉੱਤੇ ਇੱਕ ਸਿੰਘ ਉਹ ਆ ਗਿਆ ਜਿਹੜਾ ਅਗਲੇ ਦਿਨ ਲੁਧਿਆਣੇ 'ਚ ਬੈਂਕ ਡਾਕੇ 'ਚ ਸ਼ਾਮਲ ਹੋਣਾ ਸੀ। ਪਰ ਉਸੇ ਠਾਰ ਦੇ ਉੱਤੇ ਹੋਰ ਸਿੰਘ ਸੀ ਜਿਹੜੇ ਉਹ ਸੀਗੇ ਜਿਨ੍ਹਾਂ ਨੇ ਪੁਰਾਣੀ ਕਚਹਿਰੀ ਲੁਧਿਆਣੇ ਦੇ ਵਿੱਚ ਅਗਲੇ ਦਿਨ ਇੱਕ ਹੋਰ ਐਕਸ਼ਨ ਸੀ ਜਿਹਦੇ 'ਚ ਉਹ ਹਿੱਸਾ ਲੈਣ ਆਏ ਸੀ। ਉਹ ਐਕਸ਼ਨ ਸੀਗਾ ਭਾਈ ਅਨੋਖ ਸਿੰਘ ਬੱਬਰ ਦੀ ਪੇਸ਼ੀ ਸੀ, ਕਿਉਂਕਿ ਡੇਲੋਂ ਥਾਣੇ ਦੀ ਪੁਲਿਸ ਨੇ ਮਨਜੀਤ ਸੀ ਸ਼ਾਇਦ ਹੌਲਦਾਰ, ਉਹ ਇਹਨਾਂ ਨੇ ਭਾਜੀ ਨੂੰ ਭਾਈ ਅਨੋਖ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉੱਥੇ ਉਹਦੀ ਪੇਸ਼ੀ ਸੀ। ਤੇ ਇਹ ਡਰ ਸੀਗਾ ਬਈ ਦਿੱਲੀ ਟਰਾਂਜਿਸਟਰ ਬੰਬ ਕਾਂਡ ਕਰਕੇ ਕਿਤੇ ਉੱਥੇ ਰਿਮਾਂਡ ਨਾ ਚਲੇ ਜਾਵੇ ਤੇ ਇਹਨਾਂ ਨੂੰ ਆਪਾਂ ਜਲਦੀ ਛਡਾਈਏ।
ਸੋ ਬੱਬਰਾਂ ਦੇ ਕੁਝ ਸਿੰਘ ਜਿਹੜੇ ਸੀ ਉਹ ਭਾਈ ਅਨੋਖ ਸਿੰਘ ਦੀ ਗ੍ਰਿਫਤਾਰੀ ਦੀ ਰਿਹਾਈ ਲਈ ਉੱਥੇ ਪੁਰਾਣੀ ਕਚਹਿਰੀ 'ਚ ਐਕਸ਼ਨ ਕਰਨਾ ਚਾਹੁੰਦੇ ਸੀ, ਜਿਹੜਾ ਕਿ ਅਗਲੇ ਦਿਨ ਕੀਤਾ। ਹੁਣ ਉਹ ਇੱਕ ਰਾਤ ਨੂੰ ਜਦੋਂ ਨਾ ਤਾਂ ਉਸ ਸਿੰਘ ਨੇ ਗੱਲ ਕੀਤੀ ਕਿ ਜੀ ਆਪਾਂ ਕੱਲ ਨੂੰ ਡਾਕਾ, ਤੇ ਨਾ ਇੱਧਰ ਇਹਨਾਂ ਨੇ ਦੱਸਿਆ। ਅਗਲੇ ਦਿਨ ਸਵੇਰੇ ਆਪੋ ਆਪਦੇ ਐਕਸ਼ਨਾਂ ਤੇ ਗਏ, ਬੈਂਕ ਡਾਕਾ ਵੀ ਸਫਲਤਾ ਨਾਲ ਹੋਇਆ, ਤੇ ਇੱਧਰ ਜਿਹੜਾ ਸੀਗਾ ਭਾਈ ਅਨੋਖ ਸਿੰਘ ਬੱਬਰ ਦੀ ਰਿਹਾਈ ਵਾਲਾ, ਉਹ ਵੀ ਐਕਸ਼ਨ ਸਫਲਤਾ ਨਾਲ ਹੋਇਆ, ਜਿਹਦੇ ਵਿੱਚ ਸਾਡੇ ਸ਼ਹੀਦ ਭਾਈ ਇਕਬਾਲ ਸਿੰਘ ਬੱਬਰ, ਸਾਡੇ ਪਰਿਵਾਰ ਚੋਂ ਸਾਡੇ ਮਾਮਾ ਜੀ ਲੱਗਦੇ ਆ ਮੇਰੇ ਸਿੰਘਣੀ ਦੇ, ਉਹ ਉੱਥੇ ਸੰਤੂ ਸਾਡੇ ਹੁੰਦਾ ਸੀ ਇੱਕ ਯੂਪੀ ਦਾ ਸੀਗਾ ਪ੍ਰਵਾਸੀ, ਤੇ ਉਹ ਸਿੰਘ ਸਜਿਆ ਸੀ ਭਾਈ ਅਨੋਖ ਸਿੰਘ ਦੇ ਨਾਲ ਹੀ ਰਿਹਾ। ਉਹ ਫਿਰ ਉੱਥੇ ਫੱਟੜ ਹੋ ਗਿਆ ਸੀ, ਬਾਅਦ ਚ ਚੜਾਈ ਕਰ ਗਿਆ ਸੀ ਸਿੰਘ ਉਹ। ਤੋਂ ਇਹ ਜਿਹੜਾ ਸਾਰਾ ਘਟਨਾਕ੍ਰਮ ਵਾਪਰਿਆ, ਅਸੀਂ ਅੱਜ ਦੇ ਦੌਰ 'ਚ ਦੇਖੀਏ ਜੇ ਵੀ ਜਿਨ੍ਹਾਂ ਨੇ ਆਪਸ ਵਿੱਚ ਗੱਲ ਨਹੀਂ ਕੀਤੀ, ਉਹ ਲੜ ਤਾਂ ਸਾਰੇ ਕੌਮ ਰਹੀ ਰਹੇ ਸੀ, ਦੋਨਾਂ ਦੇ ਐਕਸ਼ਨ ਵੱਖੋ ਵੱਖਰੇ ਸੀ। ਇਸ ਕਰਕੇ ਜੇਕਰ ਅੱਜ ਦੇ ਦੌਰ ਵਿੱਚ ਅੱਡ ਅੱਡ ਢੰਗ ਤਰੀਕਿਆਂ ਨਾਲ ਅੱਡ ਅੱਡ ਬੰਦੇ, ਅੱਡ ਅੱਡ ਜਥੇਬੰਦੀਆਂ ਲੜ ਰਹੀਆਂ ਨੇ, ਤਾਂ ਉਹਨਾਂ ਦਾ ਮਿਸ਼ਨ ਤਾਂ ਸਪਸ਼ਟ ਆ ਨਾ, ਕਿ ਸਿੱਖ ਕੌਮ ਵੱਲੋਂ ਲੜ ਰਹੇ ਨੇ, ਦੁਸ਼ਮਣ ਦੇ ਖਿਲਾਫ ਲੜ ਰਹੇ ਨੇ। ਆਪਾਂ ਕਿਉਂ ਇਉਂ ਮੰਨੀ ਬੈਠੇ ਆ ਕਿ ਜਿਹੜਾ ਬੰਦਾ ਸਾਡੇ ਬੰਦੇ ਨੂੰ ਆਗੂ ਮੰਨੂ, ਜਾਂ ਜਿਹੜਾ ਸਾਡੀ ਜਥੇਬੰਦੀ ਚ ਆਊਗਾ, ਉਹੀ ਕੱਲਾ ਸਿੱਖ ਆ, ਬਾਕੀ ਤਾਂ ਉਹੀ ਤੁਰੇ ਫਿਰਦੇ ਨੇ। ਖੈਰ ਇਸ ਬਿਮਾਰੀ ਦਾ ਇਲਾਜ ਤਾਂ ਕੋਈ ਨਹੀਂ, ਪਰ ਜਦੋਂ ਭੱਤਾ ਬਣਾ ਲਿਆ, ਉਦੋਂ 15-20 ਸਾਲ ਬਾਅਦ ਕੋਈ ਚਾਰ ਜਣੇ, ਕਿਉਂਕਿ ਅੱਜ ਤਾਂ ਮੁੰਡੇ ਖੁੰਡੇ ਅਗਲੇ, ਜਦੋਂ ਚਿੱਟੀਆਂ ਦਾੜੀਆਂ ਹੋ ਗਈਆਂ, ਉਦੋਂ ਬਹਿ ਕੇ ਸੋਚਿਆ ਕਰਨਗੇ ਵੀ ਉਹ ਕਮਲਾ ਜਿਹਾ ਘਮਾਣ ਗੱਲ ਤਾਂ ਸੱਚੀ ਕਹਿੰਦਾ ਸੀਗਾ, ਵੀ ਆਪਾਂ ਨੂੰ ਸਾਰਿਆਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ, ਸਾਰਿਆਂ ਦੇ ਨਾਲ, ਜਿਹੜਾ ਸਾਡੇ ਨਾਲ ਸਹਿਮਤ ਵੀ ਨਹੀਂ ਹੈਗਾ ਉਹਨੂੰ ਦੁਸ਼ਮਣ ਨਾ ਬਣਾਓ। ਭਾਈ ਗਜਿੰਦਰ ਸਿੰਘ ਇੱਕ ਗੱਲ ਲਿਖਦੇ ਵੀ ਰਹੇ ਆ, ਬੋਲਦੇ ਵੀ, ਸਮਝਾਉਂਦੇ ਵੀ ਰਹੇ ਆ, ਕਿ ਸਾਨੂੰ ਮੁੱਢਲੇ ਦਿਨਾਂ ਦੇ ਵਿੱਚ ਇਹ ਮੱਤ ਦਿੱਤੀ ਸੀ ਕਿਸੇ ਸੱਜਣ ਨੇ, ਕਹਿੰਦੇ ਮੈਨੂੰ, ਕਹਿੰਦਾ ਗਜਿੰਦਰ ਸਿੰਘ, ਜਦੋਂ ਤੁਸੀਂ ਕੋਈ ਪ੍ਰੋਟੈਸਟ ਕਰ ਰਹੇ ਹੋ ਸਟੇਟ ਦੇ ਖਿਲਾਫ, ਸੜਕ ਦੇ ਦੂਜੇ ਕੰਢੇ ਕੋਈ ਬੰਦਾ ਆਪਦੇ ਕੰਮ ਨੂੰ, ਰੋਟੀ ਨੂੰ, ਕਿਰਤ ਕਮਾਈ ਨੂੰ ਜਾ ਰਿਹਾ, ਉਹ 2 ਮਿੰਟ ਖੜ ਗਿਆ, ਤੁਹਾਨੂੰ ਦੇਖਿਆ, ਮੁਸਕਰਾਇਆ ਤੇ ਚਲੇ ਗਿਆ, ਕਹਿੰਦਾ ਉਹ ਵੀ ਤੁਹਾਡਾ ਸਾਥੀ ਆ, ਪਰ ਉਹਦੀ ਮਜਬੂਰੀ ਆ ਕਿ ਉਹ ਆਪਦੇ ਟੱਬਰ ਦੀ ਉਧਰ ਪੂਰਤੀ ਲਈ, ਰੋਟੀ ਕਮਾਉਣ ਲਈ ਉਹ ਵਿਚਾਰਾ ਸੜਕ ਤੇ ਦੂਜੇ ਪਾਸੇ ਸਾਈਕਲ ਤੇ ਚੱਕਿਆ ਵਿਚਾਰਾ ਜਾ ਰਿਹਾ, ਉਹਦਾ ਤਾਂ ਰੋਟੀ ਕਮਾਉਣ ਦਾ ਹੈਗਾ, ਪਰ ਉਹਦਾ ਜਿਹੜਾ ਮੁਸਕਰਾਉਣਾ ਹੈ, ਉਹ ਇਹ ਦੱਸਦਾ ਕਿ ਵੀਰੋ ਮੈਂ ਤੁਹਾਡੇ ਨਾਲ। ਸੋ ਸਾਰੇ ਹੀ ਬੰਦੇ ਕੌਮ ਦੇ ਵਿੱਚ ਕੋਈ ਇਹੋ ਜਿਹਾ ਨਹੀਂ ਜਿਹੜਾ ਕਵੇ ਕਿ ਫਲਾਨਾ ਫਲਾਨੇ ਦੇ ਨਾਲ ਆ ਜਾਂ ਫਲਾਨਾ ਫਲਾਨੇ ਦੇ ਖਿਲਾਫ ਆ। ਸਾਰੇ ਹੀ ਇਸ ਜੰਗ ਦਾ ਹਿੱਸਾ ਨੇ। ਜੇ ਅੱਜ ਭਾਈ ਜੱਗੀ ਜੌਹਲ ਦਾ ਜ਼ਿਕਰ ਘੱਟ ਹੁੰਦਾ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਕੌਮ ਨੂੰ ਪਿਆਰ ਨਹੀਂ ਕਰਦੀ। ਕੌਮ ਤਾਂ ਭਾਈ ਹਵਾਰੇ ਨੂੰ ਵੀ ਉਨਾ ਹੀ ਪਿਆਰ ਕਰਦੀ ਆ। ਭਾਈ ਰਾਜੋਆਣਾ ਕਿੰਨਾ ਉਹਨੇ ਕਈ ਗੱਲਾਂ ਇਹੋ ਜਿਹੀਆਂ ਕੀਤੀਆਂ, ਬਾਦਲ ਦਲ ਦਾ ਇੱਕ ਤਰੀਕੇ ਨਾਲ ਲਫਟੈਨ ਹੀ ਬਣਿਆ ਰਿਹਾ ਉਹ, ਪਰ ਕੌਮ ਤਾਂ ਉਹਨੂੰ ਵੀ ਪਿਆਰ ਕਰਦੀ ਹੈ ਜੀ। ਇਹ ਗੱਲਾਂ ਜਿਹੜੀਆਂ ਨੇ ਕੋਈ ਕਰਦਾ ਨਹੀਂ, ਬਚਦੇ ਆ ਲੋਕ, ਗਾਲਾਂ ਬਕਦੇ ਆ, ਉਹ ਤੋਂ ਜਗਦੇ ਆ, ਪਰ ਆਪਾਂ ਤਾਂ ਸਿਰਾਂ ਤੇ ਸਿੱਧੀ ਜੀ ਗੱਲ ਆ, ਕੋਈ ਪਰਵਾਹ ਕੀਤੀ ਨਹੀਂ। ਭਾਈ ਅਮਰਤਪਾਲ ਸਿੰਘ ਦਾ ਜਿਹੜਾ ਮਾਮਲਾ, ਇੱਕ ਪਾਸੇ ਆ ਸ਼ਰਤਾਂ ਸਹਿਤ ਉਹਨੂੰ ਮਿਲ ਗਈ ਆ ਪੈਰੋਲ, ਦੂਜੇ ਨੂੰ ਇੰਜੀਨੀਅਰ ਰਾਸ਼ਿਦ ਨੂੰ, ਤੇ ਸਾਡੇ ਕੌਮ ਦੇ ਵਿੱਚ ਅਗਲੇ ਕਹਿੰਦੇ ਜੀ ਬੜੀ ਅਜੀਬ ਗੱਲ ਆ, ਅਗੇ ਜੀ ਇਹ ਆਪਣੀ ਕੌਮ ਦੇ ਵਿੱਚ ਬੰਦੇ ਨਹੀਂ ਚਾਹੁੰਦੇ। ਕਿਹੜਾ ਨਹੀਂ ਚਾਹੁੰਦਾ ਬਈ, ਲਿਆਓ ਉਹਨੂੰ ਲੱਭ ਕੇ। ਕਿਉਂ ਜਲੀਲ ਕਰਦੇ ਹੋ ਕੌਮ ਨੂੰ? ਕਿਉਂ ਕੌਮ ਦੇ ਇਤਿਹਾਸ ਨੂੰ ਕਲੰਕਿਤ ਕਰਨ ਲੱਗੇ ਹੋਏ ਹੋ? ਜਦੋਂ ਕੋਈ ਖਾੜਕੂ ਦਾ ਪਿਓ ਚੱਕਿਆ ਹੁੰਦਾ ਸੀ, ਬਹੁਤ ਸਾਰੇ ਬੰਦੇ ਘੇਰਾ ਪਾਈ ਬੈਠੇ ਹੁੰਦੇ ਸੀ। ਉਸੇ ਵੇਲੇ ਬਹੁਤ ਸਾਰੇ ਬੰਦੇ ਗੱਡੀਆਂ ਮੋਟਰਾਂ 'ਚ ਬੈਠੇ ਹੁੰਦੇ ਸੀ ਵੀ ਸੜਕ ਇਹ ਜਿਹੜਾ ਜਾਮ ਲੱਗਿਆ ਤੇ ਇਹ ਚੱਕਿਆ ਜਾਊਗਾ ਤੇ ਅਸੀਂ ਅੱਗੇ ਜਾਣਾ। ਜਿਹੜੇ ਉਹ ਗੱਡੀਆਂ ਮੋਟਿਆਂ 'ਚ ਬੈਠੇ ਖਿੱਚ ਰਹੇ ਨੇ, ਕਈਆਂ ਨੂੰ ਆਪਦੀਆਂ ਲੋੜਾਂ ਨੇ, ਕਿਸੇ ਨੇ ਆਪਦੇ ਕਿਸੇ ਮਸਲੇ 'ਚ ਜਾਣਾ, ਕਿਸੇ ਦਾ ਕੰਮ ਫਸਿਆ ਹੋਇਆ, ਕੀ ਉਹ ਚਾਹੁੰਦੇ ਨੇ ਵੀ ਜਿਹੜਾ ਚੱਕਿਆ ਹੋਇਆ ਉਹ ਛੁੱਟੇ ਨਾ? ਨਹੀਂ, ਉਹ ਵੀ ਚਾਹੁੰਦੇ ਨੇ, ਪਰ ਉਹਨਾਂ ਦੀ ਉਸ ਮੌਕੇ ਪ੍ਰਾਇੋਰਟੀ, ਤਰਜੀਹ ਕੁਝ ਹੋਰ ਆ। ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਸਾਡੇ ਖਿਲਾਫ ਨੇ। ਸੋ ਪਰ ਇਹਨਾਂ ਗੱਲਾਂ ਨੂੰ ਮੈਨੂੰ ਲੱਗਦਾ ਵੀ ਇਹ ਤੋਂ ਨਹੀਂ ਕੋਈ ਸਮਝੇਗਾ। ਹੁਣ ਆਪਾਂ ਅਗਲੇ ਮਸਲੇ ਵੱਲ ਆਈਏ। ਉਹ ਇਹ ਹੈ ਕਿ ਅੱਜ ਇੱਕ ਫੋਟੋ ਦੇਖੀ ਜਿਹਦੇ 'ਚ ਇੱਕ ਦਮਾਲਾ ਟਾਈਪ ਪਰਨਾ ਸਜਾ ਕੇ ਸਿੱਖ ਬੈਠਾ, ਉਹਦੇ ਮੂਹਰੇ ਅਰਧ ਨਗਨ ਜੀ ਕੁੜੀ ਪਈ ਆ, ਉਹਦੇ ਉਹ ਟੈਟੂ ਜਿਹਾ ਕੁਝ ਬਣਾ ਰਿਹਾ। ਹੁਣ ਆਪਾਂ ਸੋਚੋ ਵੀ ਸਾਨੂੰ ਸਾਡਾ ਧਰਮ ਇਹ ਮੱਤ ਨਹੀਂ ਦਿੰਦਾ, ਕੋਈ ਗੱਲ ਨਹੀਂ, ਉਹ ਕਹਿ ਸਕਦੇ ਆ ਤੁਸੀਂ ਧਰਮ ਆਪਦਾ ਕੋਲ ਰੱਖੋ। ਉਹ ਸਿੱਖ ਬਾਅਦ ਉਹਨੇ ਫੋਟੋ ਆਈ ਹੈ, ਫਿਰ ਸਮਾਜ ਦਿੰਦਾ ਇਹ ਮੱਤ? ਸਮਾਜ ਵੀ ਨਹੀਂ ਇਹ ਖੁੱਲ੍ਹ ਦਿੰਦਾ। ਨਾਲੇ ਤਾਂ ਆਪਾਂ ਅਣਖ ਗੈਰਤ ਦੀਆਂ ਗੱਲਾਂ ਕਰਦੇ ਹਾਂ, ਸਾਡਾ ਸਮਾਜ ਸਾਡੀਆਂ ਧੀਆਂ ਭੈਣਾਂ ਨੂੰ ਕਿਵੇਂ ਦੇਖਦਾ ਆਪਾਂ ਨੂੰ ਸਭ ਪਤਾ। ਇੱਥੇ ਤਾਂ ਦੁਸ਼ਮਣ
ਜਿਹੜੇ ਲਾਲੇ ਨੇ ਇਹ ਬੱਸ ਚੜਾਉਣ ਆਏ ਦੇਖਦੇ ਹੁੰਦੇ ਸੀ ਵੀ ਗੱਡੀ 'ਚ ਕੋਈ ਸਿੱਖ ਬੈਠਾ, ਤੇ ਅੱਜ ਆਪਣੇ ਸਾਹਮਣੇ ਆ ਸਾਰਾ ਮਾਮਲਾ। ਆ ਕੁੜੀ ਜਿਹੜੀ ਕੰਚਨਪ੍ਰੀਤ ਕੌਰ ਹੈ, ਅਮਰਤਪਾਲ ਸਿੰਘ ਬਾਠ ਕੌਣ ਆ ਕੀ ਆ ਇਹ ਛੱਡੋ, ਪਰ ਜਦੋਂ ਪੁਲਿਸ ਨੇ ਉਹਦੇ ਨਾਲ ਮਾੜਾ ਕੀਤਾ ਪਿਛਲੇ ਦਿਨੀ, ਮੈਂ ਕਹਿੰਦਾ ਕੋਈ ਵੀ ਪੰਜਾਬੀ ਹੋਊਗਾ, ਕੋਈ ਵੀ ਸਿੱਖ ਹੋਊਗਾ ਜਿਹਨੇ ਹਾਂ ਦਾ ਨਾਰਾ ਨਾ ਮਾਰਿਆ ਹੋਵੇ। ਹਾਲਾਂਕਿ ਆਪਾਂ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਉਹ ਬਾਦਲ ਦਲ ਦੇ ਵੱਲੋਂ ਉਹਨਾਂ ਨੇ ਚੋਣ ਲੜੀ। ਆਪਾਂ ਨੂੰ ਇਹ ਵੀ ਇਤਰਾਜ਼ ਆ ਕਿ ਕਈ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਆਪਾਂ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਾ, ਜਿਹੜਾ 2 ਦਸੰਬਰ ਨੂੰ ਅੱਜ ਦੇ ਦਿਨ ਪਿਛਲੇ ਸਾਲ ਹੋਇਆ, ਉਹਦੀ ਕਰਕੇ ਪਸੰਦ ਨਹੀਂ ਕਰਦੇ। ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਪਰ ਜਿਹੜੀ ਉਹ ਲੜਕੀ ਹੈ ਬੀਬੀ ਕੰਚਨਪ੍ਰੀਤ ਕੌਰ, ਉਹਦੇ ਮਗਰ ਲੋਕਾਂ ਦੀ ਭਾਵਨਾ ਪੂਰੀ ਖੜੀ ਸੀ ਤੇ ਲੋਕ ਆਮ ਆਦਮੀ ਪਾਰਟੀ ਨੂੰ, ਪ੍ਰਸ਼ਾਸਨ ਨੂੰ ਲਾਹਣਤਾਂ ਪਾ ਰਹੇ ਆ ਕਿ ਤੁਸੀਂ ਜਿਹੜੀ ਸਿਆਸਤ ਕਰਨੀ ਆ ਕਰੋ, ਪਰ ਇੱਕ ਕੁੜੀ ਨੂੰ ਮੋਹਰਾ ਬਣਾ ਕੇ ਆਪਦੀ ਕਿੜ ਕਿਉਂ ਕੱਢ ਰਹੇ ਹੋ। ਸੱਚੀ ਗੱਲ ਤਾਂ ਇਹ ਆ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਆ, ਇਹ ਸਾਰੀ ਇਹਦੀ ਕਮਾਂਡ ਆ ਜਿਹੜੀ ਆਊਟਸਾਈਡਰਸ ਦੇ ਹੱਥ 'ਚ ਹੈ। ਤੇ ਜਿਹੜੇ ਵੈਸੇ ਸਾਡੇ ਨਾਲ ਤਾਂ ਸਾਡੇ ਬਾਦਲ ਕਿਆਂ ਨੇ ਵੀ ਨਹੀਂ ਕੋਈ ਚੰਗੀ ਕੀਤੀ, ਪਰ ਇਹ ਤਾਂ ਇਹਨਾਂ ਨੂੰ ਕੋਈ ਸ਼ਰਮ ਹੈ ਹੀ ਨਹੀਂ। ਉੱਪਰੋਂ ਹੁਕਮ ਚਾੜਿਆ ਪਿਆ ਵੀ ਨਹੀਂ ਤਾਂ ਫਲਾਨਾ ਐਸਐਸਪੀ ਰਗੜਤਾ, ਫਲਾਨੇ ਨੂੰ ਐਂ ਕਰਤਾ, ਤੈਨੂੰ ਵੀ ਰਗੜਾਂਗੇ, ਚੱਕ ਦੇ ਫੱਟੇ। ਧੰਨ ਦੇ ਨੇ ਇਹ ਪੁਲਿਸ ਅਫਸਰ ਜਿਹੜੇ ਇਸ ਮੌਕੇ ਇਹਨਾਂ ਸਿਆਸੀ ਭਲਵਾਨਾਂ ਦੇ ਆਖੇ ਲੱਗ ਕੇ ਪੰਜਾਬ ਦੇ ਵਿੱਚ ਦੂਜੇ ਪਾਸੇ ਜਿਹੜਾ ਨਸ਼ਾ ਉਹ ਧੜੱਲੇ ਨਾਲ ਵਿਕ ਰਿਹਾ, ਤੀਜੇ ਪਾਸੇ ਕਤਲੋਗਾਰ ਦਾ ਆਏ ਦਿਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ, ਬਦਮਾਸ਼ਾਂ ਦੀ ਗੋਲੀ ਦੀ ਖਬਰ ਜਿਹੜੀ ਆ ਉਹ ਆਮ ਹੋਈ ਪਈ ਆ। ਸਰਕਾਰ ਨਾਂ ਦੀ ਜਿਹੜੀ ਚੀਜ਼ ਆ ਉਹ ਤਾਂ ਕਿਤੇ ਦਿਖਦੀ ਨਹੀਂ। ਇਸ ਮਾਹੌਲ ਦੇ ਵਿੱਚ ਇੱਕ ਗੱਲ ਇੱਕ ਸੱਜਣ ਕਹਿ ਰਿਹਾ ਸੀ ਵੀ ਜੋ ਕੁਝ ਆ ਵਾਪਰ ਰਿਹਾ, ਜੇ ਕਿਤੇ ਅੱਜ ਸਿੱਖ ਸੰਘਰਸ਼ ਜੋਬਨ ਤੇ ਹੁੰਦਾ, ਇਹ ਸਾਰੀਆਂ ਵਾਰਦਾਤਾਂ ਖਾੜਕੂਆਂ ਦੇ ਪੇਟੇ ਪਾ ਦੇਣੀਆਂ ਸੀ ਵੀ ਆ ਜਿਹੜੀ ਲੁੱਟ ਖੋਹ ਹੋਈ ਆ ਜੀ, ਆ ਗੋਲੀ ਆ ਕਤਲ ਇਹ ਜੀ ਖਾੜਕੂਆਂ ਨੇ ਕੀਤੀ। ਸੋ ਇਸ ਮਾਹੌਲ ਦੇ ਵਿੱਚ ਸਾਡੇ ਬੱਚੇ ਤੇ ਬੱਚੀਆਂ, ਮੈਂ ਕਹਿੰਦਾ ਵੀ ਜਦੋਂ ਖਾੜਕੂ ਲਹਿਰ ਚੱਲ ਰਹੀ ਸੀ ਉਦੋਂ ਬੱਚੇ ਬੱਚੀਆਂ ਤੇ ਅਸਰ ਜਿਹੜਾ ਪਿਆ ਉਹ ਪੋਜ਼ਿਟਿਵ ਪਿਆ। ਅੱਜ ਵੀ ਬਹੁਤ ਸਾਰੇ ਬੱਚੇ ਜਿਹੜੇ ਉਸ ਮੌਕੇ ਬੱਚੇ ਸੀ, ਅੱਜ ਉਹਨਾਂ ਦੀ ਉਮਰ 30 ਤੋਂ 40 50 ਦੇ ਵਿਚਾਲੇ ਹੈ, ਉਹਨਾਂ ਦੇ ਉੱਤੇ ਉਸ ਲਹਿਰ ਦਾ ਅਸਰ ਵਾ ਕਿ ਜੀ ਸਾਡੇ ਪਿੰਡੋਂ ਫਲਾਣੇ ਨੂੰ ਚੱਕ ਕੇ ਲੈ ਗਏ ਸੀ, ਐਦਾਂ ਹੋਇਆ, ਉਹ ਗੱਲਾਂ ਕਰਦੇ। ਪਰ ਜਿਹੜਾ ਮਾਹੌਲ ਅੱਜ ਵਾ, ਆ ਜਿਹੜੇ ਬੱਚਿਆਂ ਨੂੰ ਕਿਸ ਪਾਸੇ ਤੋਰ ਰਹੇ ਆ, ਜਿਹੜੀ ਆਈਲੈਟਸ ਕਰਕੇ ਸਾਡੇ ਬੱਚੇ ਬੱਚੀਆਂ ਬਾਹਰ ਗਏ ਨੇ ਉੱਥੇ ਤੇ ਇੱਥੇ ਬਹੁਤ ਕੁਝ ਪੋਜ਼ਿਟਿਵ ਵਾਪਰਦਾ, ਇਹ ਨਹੀਂ ਕਿ ਸਾਰਾ ਕੁਝ ਨੈਗੇਟਿਵ ਆ, ਪਰ ਬਹੁਤ ਲੀਹੋਂ ਲੈ ਰਹੀ ਆ ਗੱਲ। ਤੇ ਇਹ ਇੱਕ ਕੌਮ ਦੀ ਗੈਰਤ ਦਾ ਸਵਾਲ ਆ। ਆਪਾਂ ਆਪਦੇ ਭਵਿੱਖ ਨੂੰ, ਆਪਦੇ ਬੱਚੇ ਬੱਚੀਆਂ ਦਾ ਭਵਿੱਖ ਸ਼ਾਨਦਾਰ ਕਰਨ ਲਈ ਹੋਈ ਅਸਾਲਟਾਂ ਚੱਕੀਆਂ ਸੀ। ਖਾਲਿਸਤਾਨ ਦੀ ਲੜਾਈ ਕਾਹਦੇ ਲਈ ਚੱਲ ਭਾਈ ਅਮਰਤਪਾਲ ਸਿੰਘ ਆ, ਉਹ ਕਾਹਦੇ ਲਈ ਲੜਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜਾ ਸਾਡਾ ਸਿੱਖ ਹੋਮਲੈਂਡ ਆ, ਇੱਥੇ ਸਾਡੀ ਕੌਮ ਜਿਹੜੀ ਆ, ਸਾਡੇ ਭਵਿੱਖ ਜਿਹੜਾ ਉਹ ਸ਼ਾਨਦਾਰ ਹੋਵੇ ਤੇ ਸਾਡੇ ਬੱਚੇ ਬੱਚੀਆਂ ਨੂੰ ਅਗਲੇ ਟਾਰਗੇਟ ਕਰਕੇ, ਜਿਵੇਂ ਇੱਕ ਟਾਰਗੇਟ ਕਿਲਿੰਗ ਹੁੰਦੀ ਆ ਨਾ, ਉਵੇਂ ਪੂਰੀ ਦੀ ਪੂਰੀ ਕੌਮ ਨੂੰ ਡੋਬਣ ਲਈ ਅਯਾਸ਼ ਬਦਮਾਸ਼ ਤੇ ਮਾੜਾ ਬਣਾਉਣ ਦੇ ਲਈ ਇੱਕ ਪ੍ਰੋਜੈਕਟ ਵਾਂਗੂ ਕੰਮ ਕਰ ਰਹੇ। ਜਿਹੜਾ ਕਹਿੰਦੇ ਸੀ ਨਾ ਵੀ ਸਿੱਖਾਂ ਨੂੰ ਜਰਾਇਮ ਪੇਸ਼ਾ ਬਣਾਉਣਾ, ਉਹ ਕੰਮ ਚੱਲ ਰਿਹਾ। ਇੱਕ ਵਕਤ ਆਇਆ ਸੀ, ਮੈਂ ਆਪ ਇਸ ਪ੍ਰੋਗਰਾਮ 'ਚ ਕਹਿੰਦਾ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਤਾਂ ਇੱਥੇ ਤਾਂ ਇੱਕ ਪੂਰਾ ਕਰੋੜਾਂ ਰੁਪਈਏ ਖਰਚ ਕੇ ਸਟੇਟ ਲੱਗੀ ਹੋਈ ਆ ਕਿ ਹਰੇਕ ਘਰ ਦਾ ਘੱਟੋ ਘੱਟ ਇੱਕ ਮੈਂਬਰ ਸਿੱਖਾਂ ਦਾ ਜਿਹੜਾ ਹੈਗਾ ਉਹ ਕਰਾਹੇ ਪਾਉਣਾ। ਚਲੋ ਜਿਹੜੇ ਬੱਚੇ ਬਾਹਰ ਜਾਂਦੇ ਆ ਵੀ ਉਹ ਉੱਥੇ, ਕਿਉਂਕਿ ਉੱਥੇ ਵੀ ਹਾਲਾਂਕਿ ਮੁੰਡੇ ਸਾਡੇ ਮੂੰਹ ਸਿਰ ਮਨਾ ਸਕਦੇ ਆ, ਉੱਥੇ ਵੀ ਸਾਡੇ ਮੁੰਡੇ ਨਸ਼ਾ ਕਰ ਸਕਦੇ ਆ, ਉੱਥੇ ਵੀ ਅਯਾਸ਼ੀ ਬਦਮਾਸ਼ੀ ਹੋ ਸਕਦੀ ਹੈ, ਪਰ ਉੱਥੋਂ ਦੀ ਸਰਕਾਰ ਦਾ ਕੋਈ ਪ੍ਰੋਜੈਕਟ ਥੋੜੀ ਆ ਕਿ ਸਰਕਾਰ ਚਾਹੁੰਦੀ ਆ ਬਈ ਅਸੀਂ ਇਹਨਾਂ ਦੇ ਨਿਆਣਿਆਂ ਨੂੰ ਖਰਾਬ ਕਰਨਾ। ਇਹ ਤਾਂ ਹੈ ਨਹੀਂ ਗਾ ਨਾ ਬਾਹਰਲੇ ਮੁਲਕਾਂ 'ਚ। ਹੁਣ ਉਹ ਚੀਜ਼ ਜਿਹੜੀ ਉੱਥੇ ਸਾਨੂੰ ਉਦੋਂ ਫਾਇਦਾ ਦੇ ਰਹੀ ਸੀ, ਅੱਜ ਉੱਥੇ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ, ਜੋ ਕੁਝ ਵਾਪਰ ਰਿਹਾ ਬਹੁਤ ਖਤਰਨਾਕ। ਸਾਡੀ ਕੌਮ ਇੱਕ ਗੁਲਾਮ ਕੌਮ, ਸਾਰੇ ਸੰਸਾਰ ਦੇ ਵਿੱਚ ਹਰ ਸਿੱਖ ਨੂੰ ਸਿੱਖੀ ਦੇ ਅੰਬੈਸਡਰ ਵਜੋਂ ਵਿਚਰਨਾ ਚਾਹੀਦਾ ਕਿ ਸਾਡੀ ਕਿਸੇ ਹਰਕਤ ਕਰਕੇ ਦੂਜੀਆਂ ਕੌਮਾਂ ਧਰਮਾਂ ਦੇ ਲੋਕ ਇਹ ਨਾ ਕਹਿਣ ਆਹ ਹੁੰਦੇ ਆ ਸਿੱਖ, ਆਹ ਕੁਝ ਕਰਦੇ ਹੁੰਦੇ ਆ। ਉਲਟਾ ਇਹ ਕਹਿਣ ਕਿ ਇਹੋ ਜੀ ਕੌਮ, ਇਹਨਾਂ ਦਾ ਆਪਦਾ ਮੁਲਕ ਹੋਣਾ ਚਾਹੀਦਾ, ਇੰਨੀ ਸ਼ਾਨਦਾਰ ਕੌਮ। ਸੋ ਇਹਦੇ ਲਈ
ਸਾਡੇ ਕੋਲ ਕੋਈ ਪ੍ਰੋਗਰਾਮਿੰਗ ਨਹੀਂ, ਸਾਡੇ ਕੋਲ ਸੁੱਖ ਸਾਧਨ ਨਹੀਂ, ਸਾਡੇ ਕੋਲੇ ਸਹੂਲਤਾਂ ਨਹੀਂ। ਆ ਹੁਣ ਸ਼ਤਾਬਦੀ ਮਨਾ ਕੇ ਹਟੇ ਆਪਾਂ, ਇਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਬਹੁਤ ਪੈਸਾ ਖਰਚਿਆ, ਪੰਜਾਬ ਸਰਕਾਰ ਨੇ ਬਹੁਤ ਖਰਚਿਆ, ਪਰ ਉਸ ਪੈਸੇ ਦੇ ਨਾਲ ਸਾਡੇ ਧਰਮ ਨੂੰ, ਸਾਡੇ ਸਮਾਜ ਨੂੰ, ਸਾਡੇ ਬੱਚਿਆਂ ਨੂੰ ਜੇ ਕੋਈ ਫਾਇਦਾ ਹੋਇਆ ਤਾਂ ਉਹ ਦੱਸ ਦਿਓ। ਕੀ ਹੋਰਡਿੰਗਾਂ ਲਾ ਦੇਣ ਦੇ ਨਾਲ, ਇਧਰੋਂ ਗੱਡੀ ਭਜਾਈ ਉਧਰ ਨੂੰ, ਉਧਰੋਂ ਭਜਾਈ ਇਧਰ ਨੂੰ, ਤੇਲ ਫੂਕਣ ਦੇ ਨਾਲ ਕੁਝ ਬਣ ਜੂ? ਜਿਹੜੀ ਨੇਸ਼ਨ ਬਿਲਡਿੰਗ ਹੁੰਦੀ ਹੈ, ਜਿਹੜੀ ਕੌਮ ਦੀ ਉਸਾਰੀ ਦੀ ਗੱਲ ਹੁੰਦੀ ਹੈ, ਉਹ ਖਤਮ ਹੋ ਰਹੀ ਹੈ। ਸਾਡੇ ਬੱਚਿਆਂ ਨੂੰ ਉਹ ਸਿੱਖੀ ਤੋਂ ਬਾਗੀ ਕਰਨਾ ਚਾਹੁੰਦੇ ਆ। ਅਸੀਂ ਉਹਦੇ ਸਾਹਮਣੇ ਬੇਬਸ ਤੇ ਲਾਚਾਰ ਸਾਬਤ ਹੋ ਰਹੇ। ਇਹ ਗੱਲ ਮੰਨਣੀ ਬੜੀ ਔਖੀ ਹੈ, ਪਰ ਦਿਨੋਂ ਦਿਨ ਇਹ ਲੜਾਈ ਜਿਹੜੀ ਆ ਉਹ ਸਖਤ ਹੁੰਦੀ ਜਾ ਰਹੀ ਹੈ। ਜਿਹੜੇ ਸਾਡੀ ਕੌਮ ਦੇ ਵਿੱਚ ਮਾਤਾ ਦਾ ਮਾਲ ਬਣਿਆ ਹੋਇਆ ਹਿੱਸਾ, ਉਹਦੇ ਬਾਰੇ ਮੈਂ ਰੋਜ਼ ਬੋਲਦਾ। ਮੈਨੂੰ ਦੁਸ਼ਮਣ ਤੇ ਕੋਈ ਗਿਲਾ ਨਹੀਂ, ਦੁਸ਼ਮਣ ਨੇ ਤਾਂ ਦੁਸ਼ਮਣੀ ਕਰਨੀ ਹੈ, ਪਰ ਜਿਹੜੇ ਸਿੱਖਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਇਸ ਤਰ੍ਹਾਂ ਤਾਂ ਅਸੀਂ ਮਰ ਜਾਵਾਂਗੇ। ਜੋ ਕੁਝ ਅਸੀਂ ਕਰ ਰਹੇ ਹਾਂ, ਇਹ ਕਿਉਂ ਨਹੀਂ ਘਰਾਂ 'ਚ ਬਹਿ ਕੇ ਸੋਚਦੇ ਕਿ ਜਿਹੜੀਆਂ ਗੱਲਾਂ ਮੈਂ, ਮੇਰੀ ਵਾਈਫ, ਮੇਰੇ ਬੱਚੇ ਕਰ ਰਹੇ ਨੇ, ਇਹਦੇ ਨਾਲ ਸਾਡੀ ਕੌਮ ਦਾ ਨੁਕਸਾਨ। ਕੌਮ ਕੀ ਹੁੰਦੀ ਹੈ? ਕੌਮ ਇੱਕ ਇੱਕ ਪ੍ਰਾਣੀ ਜਿਹੜਾ ਉਸ ਕੌਮ ਦਾ, ਉਹ ਰਲ ਕੇ ਕੌਮ ਬਣਦੀ ਹੈ। ਜਦੋਂ ਅਸੀਂ ਕਹਾਂਗੇ ਮੈਨੂੰ ਕੀ, ਸਾਨੂੰ ਕੀ, ਐਡੀ ਗੱਲ ਨਾਲ ਕੀ ਫਰਕ ਪੈਂਦਾ, ਉਦੋਂ ਫਿਰ ਸਿਧਾਂਤ ਨਹੀਂ ਬਚਦਾ ਹੁੰਦਾ। ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ, ਜੇ ਸਾਰੀ ਦੀ ਸਾਰੀ ਕੌਮ ਵੀ ਮਰ ਜਾਵੇ, ਸਾਰੇ ਸਿੱਖ ਮਰ ਜਾਣ, ਪਰ ਇਤਿਹਾਸ ਵਿੱਚ ਇਹ ਗੱਲ ਦਰਜ ਹੋ ਜੇ ਕਿ ਇੱਕ ਕੌਮ ਹੋਈ ਆ, ਇੰਨੇ ਸਾਲ ਰਹੀ, ਇੱਕ ਵੀ ਬੰਦੇ ਨੇ ਆਪਦਾ ਧਰਮ ਨਹੀਂ ਤਿਆਗਿਆ, ਤਾਂ ਵੀ ਸੌਦਾ ਮਾੜਾ ਨਹੀਂ। ਪਰ ਆਪਦੇ ਸਿਧਾਂਤ ਨੂੰ ਤਿਆਗ ਕੇ, ਸਰੂਪ ਨੂੰ ਤਿਆਗ ਕੇ ਜੇ ਹਜ਼ਾਰਾਂ ਸਦੀਆਂ ਵੀ ਜੀਏ, ਉਹ ਕੋਈ ਅਰਥ ਨਹੀਂ ਰੱਖਦਾ। ਅੱਜ ਇੱਕ ਵੀਡੀਓ ਘੁੰਮ ਰਹੀ ਆ, ਜਿਹਦੇ ਵਿੱਚ ਕਿਸੇ ਨਗਰ ਕੀਰਤਨ ਦੇ ਵਿੱਚ ਚੋਲੇ ਦਮਾਲੇ ਵਾਲੇ ਸਿੱਖ ਤੁਰੇ ਜਾ ਰਹੇ ਤੇ ਉਹਨਾਂ ਨੂੰ ਰੋਕਦੀ ਆ ਕੋਈ ਸੰਗਤ, ਤੇ ਉਹਨਾਂ ਸਾਰਿਆਂ ਦਾ ਸਤਿਕਾਰ ਕਰਦੀ ਆ। ਬਹੁਤ ਚੰਗਾ ਲੱਗਦਾ ਦੇਖ ਕੇ। ਫਿਰ ਉਹਨਾਂ ਸਾਰਿਆਂ ਦੇ ਹੱਥ 'ਚ ਗੁਰੂ ਨਾਨਕ ਪਾਤਸ਼ਾਹ ਦੀ ਮਨੋਕਲਪਿਤ ਜਿਹੜੀ ਤਸਵੀਰ ਆ, ਉਹ ਕੱਟ ਆਊਟ ਜੇ ਏਡੇ ਏਡੇ ਬਣਾਏ ਹੋਏ ਨੇ। ਉਹ ਪੰਜਾਂ ਸਿੰਘਾਂ ਦੇ, ਜਿਹੜੇ 5 ਸਿੰਘ ਤਿਆਰ ਵਰ ਤਿਆਰ ਨਗਰ ਕੀਰਤਨ ਦੀ ਅਗਵਾਈ ਕਰਦੇ ਆ, ਆਮ ਬੋਲਚਾਲ 5 ਪਿਆਰੇ ਸ਼ਬਦ ਵਰਤਿਆ ਜਾਂਦਾ, ਉਹਨਾਂ ਦੇ ਹੱਥ 'ਚੋਂ ਸ੍ਰੀ ਸਾਹਿਬਾਂ ਦਾ ਫੜੀਆਂ ਹੋਈਆਂ ਨੇ ਤੇ ਉਹ ਫੋਟੋਆਂ ਫੜਾਉਂਦੇ। ਹੁਣ ਇਹ ਦੇਖਣ ਨੂੰ ਆਮ ਬੰਦੇ ਨੂੰ ਕੋਈ ਗਲਤ ਗੱਲ ਨਹੀਂ ਲੱਗਣੀ ਵੀ ਗੁਰੂਆਂ ਦੀਆਂ ਫੋਟੋਆਂ ਫੜਾਈਆਂ ਨੇ, ਇਹ ਤੇ ਕਿਹੜੀ ਇਤਰਾਜ਼ ਵਾਲੀ ਗੱਲ ਹੋਗੀ। ਪਰ ਇਹੀ ਉਹ ਚੀਜ਼ ਆ ਜਿਹੜੀ ਬਾਹਮਣ ਚਾਹੁੰਦਾ, ਇਹੀ ਸਿੱਖੀ ਦੇ ਦੁਸ਼ਮਣ ਚਾਹੁੰਦੇ ਆ ਕਿ ਆਪਦੇ ਸਿਧਾਂਤ ਤੋਂ ਟੁੱਟ ਜਾਣ, ਮਨੋਕਲਪਿਤ ਨਕਲੀ ਤਸਵੀਰਾਂ ਦੀ ਪੂਜਾ ਕਰਨ ਬਹਿ ਜਾਣ। ਉਹ 5 ਸਿੰਘ ਜਿਨ੍ਹਾਂ ਬਾਰੇ ਸਾਡਾ ਇਤਿਹਾਸ ਕਹਿੰਦਾ ਕਿ 10ਵੇਂ ਪਾਤਸ਼ਾਹ ਦਾ ਫਰਮਾਨ ਹੈ ਕਿ ਜਿੱਥੇ 5 ਤਿਆਰ ਵਰ ਤਿਆਰ ਸਿੰਘ ਹੋਣ, ਉੱਥੇ ਮੈਂ ਹਾਜ਼ਰ ਹਾਂ, ਮੇਰਾ ਸਰੂਪ ਹਾਜ਼ਰ ਹੈ, ਖਾਲਸਾ ਪੰਥ ਹਾਜ਼ਰ ਆ। ਖਾਲਸਾ ਜਿਹਦੇ ਬਾਰੇ ਕਹਿੰਦੇ ਆ ਨਾ, ਇਹ ਖਾਲਸਾ ਮੇਰਾ ਰੂਪ ਹੈ ਖਾਸ, ਉਹ ਖਾਸ ਰੂਪ ਹਾਜ਼ਰ ਹੈ। ਤੇ ਉਹਨਾਂ ਦੇ ਹੱਥ 'ਚ ਮਨੋਕਲਪਿਤ ਸੋਭਾ ਸਿੰਘ ਦੀਆਂ ਬਣਾਈਆਂ ਹੋਈਆਂ ਫੋਟੋਆਂ ਜੀਆਂ ਫੜਾ ਕੇ, ਤੇ ਇਹ ਕਿਹੜੀ ਸਿੱਖੀ ਦੀ ਸੇਵਾ? ਇਹ ਤਾਂ ਸਿੱਖੀ ਦੀ ਨਾਲ ਦੁਸ਼ਮਣੀ ਕਮਾਉਣ ਵਾਲਾ ਕੰਮ। ਸੋ ਪੈਰ ਪੈਰ ਦੇ ਉੱਤੇ ਸਾਨੂੰ ਘੇਰਾ ਪੈ ਰਿਹਾ। ਧੰਨ ਦੇ ਨੇ ਇਹੋ ਜਿਹੇ ਮਾਹੌਲ ਵਿੱਚ ਜਿਹੜੇ ਲੜ ਰਹੇ ਨੇ, ਜਿਹੜੇ ਅੜ ਰਹੇ ਨੇ। ਇੱਕ ਜਿਹੜੀ ਮੈਂ ਗੱਲ ਕੀਤੀ ਸੀ ਵੀ ਉਹ ਬੱਚੀ ਪਈ ਆ ਤੇ ਉੱਤੇ ਟੈਟੂ ਜਿਹਾ ਬਣਾ ਰਿਹਾ ਇੱਕ ਸਜਾ ਕੇ ਦਮਾਲਾ, ਉਹ ਗੱਲ ਦੇਖ ਕੇ ਜਿਹੜੀ ਕਹਿੰਦੇ ਦਿੱਲੀ 'ਚ ਜਦੋਂ ਤੈਮੂਰ ਨੇ ਕਬਜ਼ਾ ਕਰ ਲਿਆ ਤੇ ਬਾਦਸ਼ਾਹ ਸੁਲਤਾਨ ਮਹਿਮੂਦ ਤੁਗਲਕ ਜਿਹੜਾ ਸੀ, ਉਹਨੂੰ ਕਹਿੰਦੇ ਹਰਾਇਆ। ਇਹ ਮੈਂ ਪੜ੍ਹ ਰਿਹਾ, ਕੀ ਕਹਾਣੀ ਆ ਇਸ ਲਈ ਉਹ ਤਾਂ ਹੁਣ ਵਾਹਿਗੁਰੂ ਜਾਣੇ, ਪਰ ਗੱਲ ਦਾ ਮਰਮ, ਗੱਲ ਦਾ ਜਿਹੜਾ ਤੱਤ ਵਾ ਉਹ ਬੜਾ ਕਮਾਲ ਦਾ। ਕਹਿੰਦੇ ਜਦੋਂ ਤਖਤ ਤੇ ਬਹਿ ਗਿਆ ਨਾ ਤੈਮੂਰ ਨੇ ਕਿਹਾ ਵੀ ਜਿਹੜੀਆਂ ਬਾਦਸ਼ਾਹ ਤੇਰੀਆਂ ਔਰਤਾਂ ਨੇ ਕੁੜੀਆਂ, ਉਹ ਲੈ ਕੇ ਆਓ। ਉਹਨਾਂ ਨੂੰ ਕਿਹਾ ਨੱਚੋ, ਉਹ ਨੱਚਣ ਲੱਗ ਗਈਆਂ ਤੇ ਕੋਲੇ ਉਹਨੇ ਆਪਦੇ ਕਹਿੰਦੇ ਨੰਗੀ ਤਲਵਾਰ ਜਿਹੜੀ ਆ ਰੱਖ ਕੇ ਆਪ ਅੱਖਾਂ ਜੀਆਂ ਮੀਚ ਲੀਆਂ ਵੀ ਜਿਵੇਂ ਸੁੱਤਾ ਪਿਆ ਹੋਵੇ। ਜਦੋਂ ਨਾਚ ਖਤਮ ਹੋਇਆ ਤੇ ਉਹਨੇ ਕਿਹਾ, ਮੈਂ ਸੁੱਤਾ ਇਸ ਲਈ ਸੀ, ਮੈਂ ਦੇਖਣਾ ਚਾਹੁੰਦਾ ਸੀ ਕਿ ਤੁਹਾਡੇ 'ਚ ਅਣਖ ਗੈਰਤ ਬਚੀ ਆ ਕਿ ਨਹੀਂ, ਪਰ ਤੁਹਾਡੇ ਵਿੱਚੋਂ ਕਿਸੇ ਨੇ ਵੀ ਮੇਰੇ ਤੇ ਹਮਲਾ ਨਹੀਂ ਕੀਤਾ। ਹੁਣ ਮੈਂ ਯਕੀਨ ਨਾਲ ਕਹਿ ਸਕਦਾ ਕਿ ਤੁਹਾਡੇ 'ਚੋਂ ਅਣਖ ਬਿਲਕੁਲ ਖਤਮ ਹੋ ਚੁੱਕੀ ਆ। ਹੁਣ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਬਗਾਵਤ ਨਹੀਂ ਕਰ ਸਕਣਗੀਆਂ। ਇਹ ਗੱਲ ਹੋ ਗਈ।
ਦੂਜਾ ਆ ਗਿਆ ਕਿ ਜਦੋਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਸ਼ਤਾਬਦੀ 1975 ਚ ਮਨਾਈ ਗਈ, ਉਦੋਂ ਕਿਸੇ ਨੇ ਦਿੱਲੀ ਸੀਸਗੰਜ ਦਿੱਲੀ ਜਿਹੜਾ ਰਾਮਲੀਲਾ ਮੈਦਾਨ ਚ ਪ੍ਰੋਗਰਾਮ ਹੋਇਆ ਸੀ, ਉੱਥੇ ਕਿਸੇ ਲੀਡਰ ਨੇ ਇਹ ਜਵਲੀ ਮਾਰੀ ਸੀ ਵੀ ਦੇਖੋ ਜੀ, ਇੰਦਰਾ ਗਾਂਧੀ ਮੁਲਕ ਦੀ ਮਹਾਰਾਣੀ ਆ ਤੇ ਉਹਨੇ ਆਪਦਾ ਪੁੱਤ ਸਿੱਖਾਂ ਦੇ, ਸੰਜੇ ਗਾਂਧੀ ਦੀ ਗੱਲ ਕਰਦੀ ਸੀ ਵੀ ਸਰਦਾਰਾਂ ਦੇ ਘਰੇ ਸਰਦਾਰਾਂ ਦੀ ਧੀ ਜਿਹੜੀ ਆ ਜੋ ਨੂੰਹ ਬਣੀ ਆ ਇਹਨਾਂ ਦੀ, ਏਦਾਂ ਦੀ ਕੋਈ ਗੱਲ ਕੀਤੀ। ਤੇ ਉਸ ਮੌਕੇ ਬਾਬਾ ਕਰਤਾਰ ਸਿੰਘ ਜੀ ਨੇ ਪੰਥ ਦੀ ਆਵਾਜ਼ ਬਣ ਕੇ ਗੱਲ ਕਹੀ ਸੀ ਵੀ ਪਹਿਲਾਂ ਮੁਗਲ ਜਿਹੜੇ ਸੀ, ਸੌਰੀ ਰਾਜਪੂਤ ਸੀ, ਉਹ ਡੋਲੇ ਦੇ ਕੇ ਧੀਆਂ ਦਾ ਰਾਜ, ਆਪਣਾ ਧੀਆਂ ਦੇ ਡੋਲੇ ਦੇ ਕੇ ਰਾਜ ਗੱਦੀਆਂ ਭੋਗਦੇ ਰਹੇ ਨੇ, ਹੁਣ ਸਿੱਖਾਂ ਨੂੰ ਨਾ ਇਸ ਆਦਤ ਚ ਪਾਓ। ਪਰ ਅੱਜ ਇਹ ਗੱਲਾਂ ਵਾਪਰਨ ਲੱਗ ਪਈਆਂ। ਕਾਲਿਆਂ ਗੋਰਿਆਂ ਦੀ ਤਾਂ ਗੱਲ ਛੱਡੋ, ਹੋਰ ਬਹੁਤ ਸਾਰੇ ਪਾਸੇ ਮਤਲਬ ਇਹ ਗੱਲ ਚੱਲ ਪਈ। ਜਿਵੇਂ ਖੁਸ਼ਵੰਤ ਸਿੰਘ ਨੇ ਕਿਹਾ ਸੀ ਨਾ ਉਹਨੂੰ, ਡਾਕਟਰ ਮਨਮੋਹਨ ਸਿੰਘ ਨੂੰ, ਕਿ ਫਿਰ ਤੂੰ ਤਾਂ, ਤੇਰੇ ਤਾਂ ਹਿੰਦੂ ਜਵਾਈ ਕੰਮ ਆ ਗਿਆ। ਭਾਈ ਆਪਣੀ ਅਣਖ ਤੇ ਗੈਰਤ ਨੂੰ ਵੱਟਾ ਲੱਗ ਰਿਹਾ। ਇਹ ਜਿਹੜੀ ਚੀਜ਼ ਆਪਣੇ ਚ ਆ ਰਹੀ ਆ, ਇਹਦੀ ਗੱਲ ਕਰਨ ਤੋਂ ਲੁਕੀਏ ਨਾ, ਭੱਜੀਏ ਨਾ। ਬਹੁਤ ਜ਼ਰੂਰੀ ਆ ਕਿ ਘਰਾਂ ਚ ਧੀਆਂ ਦੇ ਸਾਹਮਣੇ, ਪੁੱਤਾਂ ਦੇ ਸਾਹਮਣੇ ਆਪਣੀ ਕੌਮ ਦੀ ਬਾਤ ਪਾਇਆ ਕਰੀਏ। ਧੰਨ ਦੇ ਨੇ ਜੀ ਉਹ ਲੋਕ ਜਿਹੜੇ ਹੋਰ ਜਿਹੜੀਆਂ ਗੱਲਾਂ ਨੇ ਉਹ ਤਾਂ ਕਰਨ ਲਈ ਉਹਨਾਂ ਕੋਲ ਟਾਈਮ ਹੈਗਾ, ਪਰ ਇਹ ਦੱਸਣ ਲਈ ਕਿ ਆਪਣੀ ਕੌਮ ਦੀ ਹਕੀਕਤ ਕੀ ਆ, ਆਪਾਂ ਗੁਲਾਮ ਆ ਤੇ ਆਪਣਾ ਹਿੰਦੂਕਰਨ ਕਰਨ ਦੇ ਲਈ ਅਗਲੇ ਲੱਗੇ ਹੋਏ ਨੇ, ਇੱਥੇ ਨਹੀਂ ਹੈ। ਖੈਰ, ਭਾਰਤ ਸਰਕਾਰ ਵੱਲੋਂ ਪੰਜਾਬ ਨੂੰ, ਸਿੱਖੀ ਨੂੰ, ਪੰਥ ਨੂੰ ਬਰਬਾਦ ਕਰਨ ਦੇ ਪ੍ਰੋਜੈਕਟ ਜਿਹੜੇ ਨੇ, ਉਹਦੀ ਆਪਾਂ ਅਕਸਰ ਇੱਥੇ ਚਰਚਾ ਕਰਦੇ ਹਾਂ। ਤੇ ਕੱਲ ਆਪਾਂ ਗੱਲ ਇਹ ਕਹੀ ਸੀ ਕਿ ਐਵੇਂ ਤਾੜੀਆਂ ਨਾ ਮਾਰਨ ਬਹਿ ਜਿਓ, ਵਧਾਈਆਂ ਨਾ ਦੇਣ ਬਹਿ ਜਿਓ ਕਿ ਜੀ ਉਹਨਾਂ ਨੇ ਕਹਿਤਾ ਵੀ ਚੰਡੀਗੜ੍ਹ ਵਾਲੇ ਮਸਲੇ 'ਚ ਅਸੀਂ ਦਖਲ ਨਹੀਂ ਦਿਆਂਗੇ, ਅਸੀਂ ਜੀ ਯੂਨੀਵਰਸਿਟੀ ਵਾਲਾ ਮਸਲਾ ਹੱਲ ਕਰਤਾ, ਅਸੀਂ ਭਾਖੜਾ ਵਾਲਾ ਮਸਲਾ, ਅਸੀਂ ਜੀ ਇਹ ਸਾਰੀਆਂ ਉਹਨਾਂ ਦੀਆਂ ਚਾਲਾਂ ਨੇ। ਗੱਲ ਕੀਤੀ ਸੀ ਤੇ ਅੱਜ ਚਰਚਾ ਆ ਗਈ ਆ ਕਿ ਕੋਈ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ, ਜਿਹਦੇ ਤਹਿਤ ਸਾਰੇ ਭਾਰਤ ਦਾ ਕੋਈ ਜਿਹੜਾ ਰੈਵਨਿਊ ਦਾ, ਮਾਲ ਮਹਿਕਮੇ ਦਾ ਨਕਾਬ ਪਾ ਕੇ ਅਸਲ ਵਿੱਚ ਸਾਰੀਆਂ ਦੀਆਂ ਜ਼ਮੀਨਾਂ ਦਾ ਜਿਹੜਾ ਖੋਹਣ ਦਾ ਪ੍ਰੋਜੈਕਟ ਵਾ। ਜਿਹੜਾ ਕਿਸਾਨ ਸੰਘਰਸ਼ ਮੌਕੇ ਉਹਨਾਂ ਨੇ ਸਬਕ ਸਿੱਖਿਆ ਨਾ ਕਿ ਐ ਨਹੀਂ ਕੰਮ ਲੋਟ ਆਉਣਾ, ਐ ਕਰੋ, ਮਤਲਬ ਕੰਨ ਫੜਨਾ ਇੱਧਰ ਦੀ ਨਹੀਂ ਤਾਂ ਇੱਧਰ ਦੀ ਫੜਨਾ। ਸੋ ਜਿਹੜੀ ਉਹਨਾਂ ਦੇ ਅੰਦਰ ਇਹ ਕੜੱਤਣ ਆ, ਨਫ਼ਰਤ ਆ, 5 ਸਦੀਆਂ ਦਾ ਵੈਰ ਆ ਜਿਹੜਾ ਬਾਹਮਣ ਦੇ ਅੰਦਰ, ਉਹ ਮੁੱਕਿਆ ਨਹੀਂ, ਉਹ ਕਦੇ ਨਾ ਮੁੱਕਣਾ। ਸੋ ਉਸ ਤਰੀਕੇ ਨਾਲ ਇੱਕ ਕੋਈ ਕਹਿੰਦੇ ਆ ਵੀ ਸੰਚਾਰ ਸਾਥੀ ਨਾਂ ਦੀ ਕੋਈ ਐਪ ਬਣਾਈ ਆ, ਜਿਹੜੀ ਭਾਰਤ ਸਰਕਾਰ ਨੇ ਕਿਹਾ ਕਿ ਸਾਰੇ ਦੇ ਸਾਰੇ ਮੋਬਾਈਲਾਂ 'ਚ ਆਪਦੇ ਪਾਓ, ਜਾਣੀ ਕਿ ਹਰੇਕ ਬੰਦੇ ਨੂੰ ਅਗਲੇ ਆਪਦੇ ਕਾਬੂ 'ਚ ਰੱਖਣਾ ਚਾਹੁੰਦੇ ਆ। ਤੇ ਇਹ ਗੱਲਾਂ ਉਹ ਕੌਮ ਕਰ ਰਹੀ ਆ, ਉਹ ਲੋਕ ਕਰ ਰਹੇ ਨੇ ਜਿਨ੍ਹਾਂ ਦਾ ਧਰਮ ਸਿੱਖਾਂ ਨੇ ਬਚਾਇਆ। ਤੇ 9ਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਮੌਕੇ ਜਿਹੜੀਆਂ ਕਰਤੂਤਾਂ ਉਹ ਲੋਕ ਕਰ ਰਹੇ ਨੇ, ਇਹਨੂੰ ਅਕਿਰਤ ਘਣਤਾ ਕਹਿੰਦੇ ਹੁੰਦੇ ਆ। ਤੋਂ ਅਕਿਰਤ ਘਣਾ ਦੇ ਨਾਲ ਜਦੋਂ ਸਾਡੇ ਬਾਦਲਕਿਆਂ ਵਰਗੇ ਰਲ ਜਾਂਦੇ ਆ, ਹੋਰ ਲੋਕ ਇਸ ਸਿਸਟਮ ਦੇ ਨਾਲ ਖੜ ਜਾਂਦੇ ਆ, ਫਿਰ ਹੋਰ ਵੀ ਔਖਾ ਹੋ ਜਾਂਦਾ। ਅੱਜ ਦੇ ਦਿਨ ਪਿਛਲੇ ਸਾਲ ਅਕਾਲ ਤਖਤ ਸਾਹਿਬ ਤੋਂ ਬਾਦਲਕਿਆਂ ਦੀ ਸਾਰੀ 40 ਸਾਲਾਂ ਦੀ ਸਿਆਸਤ ਉੱਤੇ ਕਾਠੀ ਮਾਰ ਕੇ ਅੱਗੇ ਤੁਰਨ ਦਾ ਜਿਹੜਾ ਹੁਕਮ ਹੋਇਆ ਸੀ, ਉਹ ਸਾਰੇ ਕਾਸੇ ਦੇ ਉੱਤੇ ਮੁਕਤਸਰ ਜਾ ਕੇ ਸੁਖਬੀਰ ਬਾਦਲ ਮੁੱਕਰ ਗਿਆ ਸੀ। ਜਿਹੜੇ ਲੋਕ 4 ਤਰੀਕ ਨੂੰ, 4 ਦਸੰਬਰ ਨੂੰ ਪਿਛਲੇ ਸਾਲ ਭਾਈ ਨਰੈਣ ਸਿੰਘ ਚੌੜੇ ਵੱਲੋਂ ਕੀਤੇ ਚੱਕੇ ਕਦਮ ਦੇ ਬਾਰੇ ਬੜੇ ਔਖੇ ਸੀ, ਇੱਕ ਟਾਈਮ ਆਊਗਾ ਜਦੋਂ ਸਾਰੇ ਕਿਹਾ ਕਰਨਗੇ ਕਾਸ਼ ਉਦਣ ਕੰਮ ਹੋ ਜਾਂਦਾ। ਕਿਉਂਕਿ ਜਿਹੜੇ ਰਾਹ ਇਹ ਸਿਆਸਤ ਪੈ ਰਹੀ ਹੈ ਉਹ ਸਭ ਦੇ ਸਾਹਮਣੇ ਆ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਬਾਦਲ ਕੇ ਤਾਂ ਬੜੀਆਂ ਵਧੀਆ ਗੱਲਾਂ ਕਰਦੇ ਅੱਜ ਕੱਲ, ਪਰ ਜਿੱਦਣ ਇਹਨਾਂ ਦੇ ਕੁਰਸੀ ਡਿੱਕੇ ਆ ਗਈ ਉਦਣ ਤੁਸੀਂ ਦੇਖਿਓ। ਹੁਣ ਤਾਂ ਇਹਨਾਂ ਨੂੰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਵੀਰ ਸਿੰਘ ਵਰਗੇ ਆ, ਸੁਲਤਾਨ ਸਿੰਘ ਵਰਗੇ ਆ, ਇਹਨਾਂ ਨੂੰ ਵੈਸੇ ਮਾੜਾ ਮੋਟਾ ਜਿਹਾ ਸੇਕ ਜਿਹਾ ਲਾ ਕੇ ਛੱਡੀ ਜਾਂਦੇ ਆ। ਇਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਮਾਰਨਾ ਤੇ ਪੰਥ ਰਤਨ ਵੀ ਅਗਲੇ ਕਰਨਗੇ ਤੇ ਸਭ ਕੁਝ ਕਰਨਗੇ ਜਿੱਦਣ ਇਹਨਾਂ ਦੇ ਕੋਲੇ ਰਾਜ ਭਾਗ ਆ ਗਿਆ। ਅਜੇ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਹੈਗੀ ਆ ਲੋਕਾਂ ਨੂੰ ਉੱਲੂ ਬਣਾਉਣ ਦੇ ਲਈ ਸਭ ਕੁਝ ਹੀ ਕਰੋ। ਤੁਸੀਂ ਦੇਖਿਓ ਕਿਵੇਂ ਬੇਅਦਬੀ ਕਰਨ ਵਾਲਿਆਂ ਨੂੰ, ਜਿਨ੍ਹਾਂ ਨੇ ਕੀਤੀਆਂ ਨੇ, ਆ ਪ੍ਰਦੀਪ ਕਲੇਰ ਹੋਣੀ, ਇਹਨਾਂ ਸਾਰਿਆਂ ਨੂੰ ਕਿਵੇਂ ਇਹ ਹੀਰੋ ਬਣਾਉਂਦੇ। ਇਹ ਲੋਕ ਸਭ ਕੁਝ ਕਰਨਗੇ ਜਿਹਦੇ ਨਾਲ ਇਹਨਾਂ ਨੂੰ ਲੱਗੂ ਕਿ ਹੁਣ ਅਸੀਂ ਬਿਲਕੁਲ ਠੀਕ ਆ। ਸੋ ਵਧੀਆ ਗੱਲਾਂ ਤਾਂ ਬਾਦਲ ਕੇ ਉਹਨਾਂ ਕੁ ਟਾਈਮ ਹੀ ਕਰਦੇ ਆ। ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਜੇ 4 ਇਲੈਕਸ਼ਨਾਂ ਹੋਰ ਹਾਰ ਗਏ
ਸੁਖਬੀਰ ਬਾਦਲ ਨੇ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਨੀ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਬਾਦਲ ਦਲ ਪੰਥ ਦੀ ਗੱਲ ਕਰੇ, ਖਾਲਿਸਤਾਨ ਦੀ ਗੱਲ ਕਰੇ, ਤਾਂ ਇਹਨਾਂ ਨੂੰ ਜਿਤਾਓ ਨਾ। ਜਦੋਂ ਇਹ ਸੱਤਾ 'ਚ ਹੁੰਦੇ ਆ ਉਦੋਂ ਸਿੱਖੀ ਦੀਆਂ ਜੜ੍ਹਾਂ ਵੱਢਦੇ ਆ। ਇਹ ਨਹੀਂ ਕਿ ਬਾਕੀ ਦੇ ਵੱਢਦੇ ਨਹੀਂ, ਪਰ ਇਹਨਾਂ ਤੋਂ ਘੱਟੋ ਘੱਟ ਬਚਾਅ ਹੋ ਜੂ, ਕਿਉਂਕਿ ਇਹ ਜ਼ਿਆਦਾ ਜਿਵੇਂ ਕਹਿੰਦੇ ਆਪਦਾ ਮਾਰੂ ਛਾਵੇਂ ਸਿੱਟੂ, ਇਹ ਆਪਦਾ ਮਾਰੂ ਤੇ ਪੂਰਾ ਟਿਕਾ ਕੇ ਮਾਰੂ ਵਾਲੇ ਨੇ। ਇਹਨਾਂ ਨੇ ਕੌਮ ਦੀ ਹੇਠੀ ਕੀਤੀ, ਇਹਨਾਂ ਨੇ ਪੰਥ ਦਾ ਬੇੜਾ ਗਰਕ ਕੀਤਾ। ਦੁਸ਼ਮਣ ਦੇ ਕਹਾੜੇ ਦਾ ਸਭ ਤੋਂ ਸ਼ਾਨਦਾਰ ਦਸਤਾ ਜਿਹੜੇ ਨੇ ਇਹ ਲੋਕ ਬਣੇ। ਇਹਨਾਂ ਵਰਗੇ ਕਾਂਗਰਸੀ ਨੇ, ਇਹਨਾਂ ਵਰਗੇ ਆਮ ਆਦਮੀ ਪਾਰਟੀ ਵਾਲੇ ਨੇ, ਇਹਨਾਂ ਵਰਗੇ ਹੋਰ ਜਿਨ੍ਹਾਂ ਨੂੰ ਚਾਅ ਚੜਿਆ ਰਹਿੰਦਾ ਕਿ ਜੀ ਸਿੱਖੀ ਦੀ ਗੱਲ ਜਿਹੜੀ ਆ ਉਹ ਕਰਨ ਕਰਾਉਣ ਵਾਲੇ ਸਾਰੇ ਦੇ ਸਾਰੇ ਪਾਕਿਸਤਾਨ ਦੇ ਏਜੰਟ ਨੇ ਤੇ ਜੇ ਤੇ ਉਹ। ਖੈਰ, ਆਪਾਂ ਗੰਗੂ ਦੀ ਕਹਾਣੀ ਜਿਹੜੀ ਆ ਉਹ ਮੁਕੰਮਲ ਕਰਨੀ ਆ ਅੱਜ। ਉਹਦੇ ਵਿੱਚ ਗੱਲ ਇਹ ਹੈ ਕਿ ਜਦੋਂ ਜਿਹੜਾ ਪੰਡਿਤ ਕਿਰਪਾ ਰਾਮ ਦੱਤ ਦਾ ਜਥਾ ਇੱਥੇ ਨੌਵੇਂ ਪਾਤਸ਼ਾਹ ਕੋਲ ਆਉਂਦਾ, ਉਸ ਤੋਂ ਬਾਅਦ ਵਿੱਚ ਗੰਗੂ ਬਾਹਮਣ ਜਿਹੜਾ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਫੜਾ ਦਿੰਦਾ। ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਉਣ ਤੋਂ ਬਾਅਦ ਜੋ ਧਨ ਦੌਲਤ ਉਹਦੇ ਹੱਥ ਲੱਗਿਆ ਸੀ ਉਹ ਸਾਰੇ ਦਾ ਸਾਰਾ ਕਢਾਉਣ ਦੇ ਲਈ ਸੂਬੇ ਸਰਹੰਦ ਨੇ ਗੰਗੂ ਦਾ ਕੰਮ ਕਰਤਾ। ਗੰਗੂ ਨੂੰ ਬਾਅਦ ਵਿੱਚ ਜਿਹੜਾ ਸੂਬਾ ਸਰਹੰਦ ਉਹਨੇ ਰਗੜਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਰਗੜਤਾ। ਉਦੋਂ ਬਾਅਦ ਚ ਇਹਨਾਂ ਨੂੰ ਦਿੱਲੀ ਦੇ ਵਿੱਚ ਪੰਡਿਤ ਰਾਜ ਕੌਲ ਗੰਗੂ ਦੇ ਮੁੰਡੇ ਨੂੰ ਬਾਦਸ਼ਾਹ ਫਰਖਸ਼ੀਰ ਨੇ ਜਗੀਰ ਦੇਤੀ। ਇਹਨਾਂ ਨੂੰ ਨਹਿਰੀਏ ਕਹਿਣ ਲੱਗੇ ਤੇ ਇਹ ਜਿਹੜਾ ਪਰਿਵਾਰ ਸੀ ਇਹਨਾਂ ਦੇ ਵਿੱਚ ਅੱਗੇ ਜਾ ਕੇ ਪੰਡਿਤ ਜਿਹੜਾ ਲక్ష్ਮੀ ਨਾਰਾਇਣ ਨਹਿਰੂ, ਫਿਰ ਗੰਗਾਧਰ ਨਹਿਰੂ, ਇਸ ਤੋਂ ਬਾਅਦ ਜਵਾਹਰ ਲਾਲ ਨਹਿਰੂ, ਮੋਤੀ ਲਾਲ ਨਹਿਰੂ ਤੇ ਫਿਰ ਗਾਂ ਇੰਦਰਾ ਗਾਂਧੀ। ਸੋ ਇਹ ਜਿਹੜਾ ਪਰਿਵਾਰ ਆ ਇਹਦੇ ਬਾਰੇ ਆ ਜਿਹੜੀ ਡਾਕਟਰ ਸੰਗਤ ਸਿੰਘ ਨੇ ਕਿਤਾਬ ਲਿਖੀ ਆ, ਇਹਦੇ ਵਿੱਚ ਇਹ ਭਾਰਤ ਸਰਕਾਰ ਦੀ ਹੀ ਨੌਕਰੀ ਕਰਦਾ ਰਿਹਾ। ਇਹ ਮੈਂ ਨਹੀਂ ਲਿਖੀ, ਕਿਸੇ ਖਾਲਿਸਤਾਨੀ ਨੇ ਕਿਸੇ ਨੇ ਲਿਖੀ। ਇਹਦੇ ਵਿੱਚ ਲਿਖਿਆ ਤੇ ਇਹ 30-35 ਸਾਲ ਤੋਂ 1999 ਤੋਂ ਕਿਤਾਬ ਵਿਕ ਰਹੀ ਆ। ਇਸ ਕਿਤਾਬ ਦੇ ਵਿੱਚ ਸਾਰਾ ਡਿਟੇਲ ਨਾਲ ਲਿਖਿਆ ਹੋਇਆ 1999 ਤੋਂ ਕਿ ਗੰਗੂ ਬਾਹਮਣ ਦੇ ਇਹ ਵਾਰਸ ਨੇ।